ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। 1 ਅਕਤੂਬਰ ਦਿਨ ਐਤਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀ ਸੰਗਤ ਨੂੰ ਪਤਾ ਹੈ ਕਿ ਰਹਿਣ ਸਬਾਈ ਸਮਾਗਮਾਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ, ਕਿਵੇਂ ਇੱਕ ਇੱਕ ਦੀ ਫਰਿਆਦ ਨੂੰ ਸੁਣਦੇ ਨਹੀਂ, ਇੱਕ ਇੱਕ ਦੀ ਫਰਿਆਦ ਨੂੰ ਮੰਨਦੇ ਨੇ। ਮੇਰੀ ਬੇਨਤੀ ਪਿਆਰਿਓ, ਜਿਹੜੇ ਬਾਹਰੋਂ ਆਉਣ ਵਾਲੇ, ਦੂਰ ਦੁਰੇਡੇ ਤੋਂ ਆਉਣ ਵਾਲੇ, ਇਸ ਹਿਸਾਬ ਨਾਲ ਪ੍ਰੋਗਰਾਮ ਬਣਾਇਓ ਜਿਵੇਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ ਔਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ। ਅੰਮ੍ਰਿਤਸਰ ਸਾਹਿਬ ਯਾਤਰਾ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਆਉਣਾ। 1 ਅਕਤੂਬਰ ਦੁਪਹਿਰੀ 3 ਵਜੇ 4 ਵਜੇ ਦੇ ਕਰੀਬ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਨੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ। ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਚੌਂਕੜੇ ਮਾਰ ਕੇ ਫਿਰ ਬਾਪੂ ਜੀ ਦੀ ਗੋਦੀ ਦਾ ਆਨੰਦ ਲੈਣਾ ਹੈ। ਔਰ 3 ਵਜੇ ਤੱਕ ਜਿੱਥੇ ਰਹਿਣ ਸਬਾਈ ਸਮਾਗਮ, ਉੱਥੇ 2 ਅਕਤੂਬਰ ਨੂੰ ਸਵੇਰੇ ਤਕਰੀਬਨ 9 ਵਜੇ ਤੋਂ ਦੁਪਹਿਰੀ 2 ਵਜੇ ਤੱਕ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿਹਦੇ ਵਿੱਚ ਕੀਰਤਨ ਸਮਾਗਮ ਵੀ ਹੋਏਗਾ ਔਰ ਸਮੂਹਿਕ ਤੌਰ ਦੇ ਉੱਤੇ ਬੱਚਿਆਂ ਦੀ ਦਸਤਾਰਬੰਦੀ ਦਾ ਵੀ ਪ੍ਰੋਗਰਾਮ ਹੈ। ਜਿਹੜੇ ਬੱਚਿਆਂ ਨੇ ਦਸਤਾਰ ਸਜਾਉਣੀ ਹੈ, ਉਹ ਮੇਰੀ ਬੇਨਤੀ ਪਿਆਰਿਓ, ਉਹ 2 ਅਕਤੂਬਰ ਨੂੰ ਤਕਰੀਬਨ 11 ਵਜੇ ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਦਸਤਾਰਾਂ ਤੁਹਾਨੂੰ ਬਿਲਕੁਲ ਭੇਟਾ ਰਹਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਹੀ ਮਿਲ ਜਾਣਗੀਆਂ। ਤੁਸੀਂ ਵੱਧ ਤੋਂ ਵੱਧ ਵਹੀਰਾਂ ਕੱਤ ਕੇ, ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਣੇ। ਇਹ ਬਹੁਤ ਵੱਡਾ ਦਿਨ ਹੈ ਕਿ ਜਦੋਂ ਬੇਅੰਤ ਬੱਚੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ, ਸੰਗਤ ਦੀ ਗੋਦੀ ਦੇ ਵਿੱਚ ਬਹਿ ਕੇ, ਸੰਗਤ ਦੀ ਹਾਜ਼ਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਦਸਤਾਰ ਸਜਾਉਣਗੇ ਔਰ ਸਾਰਿਆਂ ਦੀ ਫਿਰ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ। ਔਰ ਮੇਰੀ ਸਨੇਮਰ ਬੇਨਤੀ, ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਭੁੱਲਿਓ ਨਾ। ਤੁਸੀਂ 1 ਅਕਤੂਬਰ ਨੂੰ ਪਹੁੰਚ ਜਾਣਾ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ, ਫਿਰ ਉੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਆਰਾਮ ਕਰਨਾ। ਫਿਰ 2 ਦਾ ਜਿਹੜਾ ਦਸਤਾਰ ਸਜਾਉਣ ਦਾ ਪ੍ਰੋਗਰਾਮ, ਉਹ ਵੇਖ ਕੇ ਫਿਰ 2 ਨੂੰ ਤਕਰੀਬਨ 3-4 ਵਜੇ ਤੁਸੀਂ ਇੱਥੋਂ ਚਾਲੇ ਪਾਉਣੇ ਨੇ। ਇਸ ਹਿਸਾਬ ਨਾਲ ਪ੍ਰੋਗਰਾਮ ਆਪਣਾ ਸੈੱਟ ਕਰਕੇ ਆਇਓ ਕਿ ਅਸੀਂ ਰਹਿਣ ਸਬਾਈ 'ਚ ਵੀ ਹਾਜ਼ਰੀ ਭਰ ਲਈਏ, ਨਾਲ ਦਸਤਾਰਬੰਦੀ ਸਮਾਗਮ 'ਚ ਵੀ ਹਾਜ਼ਰੀ ਭਰ ਲਈਏ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਇਸ਼ਨਾਨ ਵੀ ਹੋ ਜਾਣ ਤੇ ਨਾਲ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਜੋ ਦਰਸ਼ਨ ਵੀ ਹੋ ਜਾਣ। ਇਹ ਬੇਨਤੀ ਨੂੰ ਪ੍ਰਵਾਨ ਕਰਿਓ, ਭੁੱਲਿਓ ਨਾ। 1 ਤੇ 2 ਅਕਤੂਬਰ। ਔਰ ਫਿਰ ਮੈਂ ਦੁਹਰਾ ਰਿਹਾ, ਤੁਹਾਨੂੰ ਸਭ ਨੂੰ ਪਤਾ, ਮੇਰੇ ਕਹਿਣ ਦੀ ਲੋੜ ਨਹੀਂ, ਕਿੰਨਿਆਂ ਦੇ ਰੁਕੇ ਹੋਏ ਕੰਮ ਬਾਬਾ ਦੀਪ ਸਿੰਘ ਜੀ ਬਣਾ ਦਿੰਦੇ ਨੇ ਜਦੋਂ ਰਹਿਣ ਸਬਾਈ 'ਚ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਨੇ। ਆਓ ਵਹੀਰਾਂ ਘੱਤ ਕੇ 10-10, 20-20 ਨੂੰ ਨਾਲ ਲੈ ਕੇ, ਜਿਹਦੀ ਝੋਲੀ ਭਰੀ ਹੈ ਰਹਿਣ ਸਬਾਈ ਵਿੱਚ ਹਾਜ਼ਰੀ ਭਰਨ ਦੇ ਨਾਲ, ਉਹ 10-10, 20-20 ਨੂੰ ਹੋਰ ਲੈ ਕੇ ਆਓ ਬਾਬਾ ਦੀਪ ਸਿੰਘ ਜੀ ਦੀ ਗੋਦੀ ਦੇ ਵਿੱਚ। ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਇੱਕ ਰਾਤ ਦੇ ਬਦਲੇ ਲੋਕ ਪਰਲੋਕ ਦੇ ਸੁੱਖ ਲੈ ਜਾਈਏ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਹੋਏ ਦਇਆਲਤਾ, ਸ਼ਰਧਾ ਪੂਰੀ ਹੈ। ਸਤਿਗੁਰ 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 ਕਿਹੜੇ? ਤਨ ਤਨ ਸ੍ਰੀ ਗੁਰੂ ਰਾਮਦਾਸ ਜੀ, ਤਨ ਤਨ ਸ੍ਰੀ ਗੁਰੂ ਰਾਮਦਾਸ ਜੀ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਤਨ ਸ੍ਰੀ ਗੁਰੂ ਰਾਮਦਾਸ ਜੀ, ਤਨ ਤਨ ਸ੍ਰੀ ਗੁਰੂ ਰਾਮਦਾਸ ਜੀ। ਸਤਿਗੁਰ 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 ਹੋਏ ਜੀ, ਸਤਿਗੁਰ ਹੋਏ, ਓ ਸਤਿਗੁਰ ਹੋਏ ਦਇਆਲਤਾ, ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲਤਾ, ਸ਼ਰਧਾ ਪੂਰੀ ਹੈ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਬੋਲ ਜੀ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਿੱਠੜੇ ਬੋਲ ਨੇ। ਵੇਖੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਆਪਾਂ ਮਨਾ ਰਹੇ ਹਾਂ, ਔਰ ਜਿੱਥੇ ਜਿੱਥੇ ਜਗ੍ਹਾ ਮਿਲੀ ਹੈ ਨਾ, ਬਸ ਅੰਦਰੋਂ ਟਿਕ ਕੇ ਬਹਿਣ ਦਾ ਯਤਨ ਕਰਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੰਦਾਜ਼ਾ 10 ਮਿੰਟ ਘੱਟ 11, 5 ਮਿੰਟ ਘੱਟ 11 ਤੱਕ ਮੈਂ ਸਮਾਪਤੀ ਕਰ ਦੇਣੀ। ਬੇਸ਼ੱਕ ਸਮਾਂ 11:30 ਵਜੇ ਤੱਕ ਹੈ, ਪਰ ਮੈਂ ਤੁਹਾਨੂੰ ਬਹੁਤਾ ਲੇਟ ਨਹੀਂ ਕਰਨਾ। ਥੋੜੇ ਜਿਹੇ ਮਿੰਟ ਨੇ ਤੇ ਪੂਰਾ ਪੂਰਾ ਲਾਹਾ ਲੈਣਾ, ਪੂਰਾ ਪੂਰਾ। ਇਹ ਮੇਰੀ ਬੇਨਤੀ ਹੈ। ਪਿਛਲੇ ਸਾਲ ਵੀ ਮੈਂ ਇੱਕ ਗੱਲ ਸੁਣਾਈ ਸੀ, ਤੁਹਾਨੂੰ ਹੋ ਸਕਦਾ ਯਾਦ ਹੋਵੇ। ਅਸੀਂ 200-300 ਰੁਪਏ ਦੀ ਟਿਕਟ ਲੈ ਕੇ ਜਾਂਦੇ ਆ ਨਾ ਥੀਏਟਰ ਵਿੱਚ ਫਿਲਮ ਵੇਖਣ ਵਾਸਤੇ। ਫਿਕਰ ਲੱਗਾ ਹੁੰਦਾ ਹੈ ਉਹ ਸ਼ੋਅ ਕਿਤੇ ਮੇਰਾ ਸ਼ੁਰੂ ਨਾ ਹੋ ਜੇ, 10 ਮਿੰਟ ਪਹਿਲੇ ਪਹੁੰਚਦੇ ਆ, ਇੱਕ ਵੀ ਡਾਇਲੌਗ ਮਿਸ ਨਾ ਹੋਵੇ, ਅੱਖਾਂ ਖੋਲ ਕੇ ਸਾਰੀ ਫਿਲਮ ਦੇਖਦੇ ਆ। ਇਦਾਂ ਹੀ ਹੁੰਦਾ ਹੈ ਨਾ। ਜੇ ਕਿਤੇ ਇੰਟਰਵਲ ਵੀ ਨਾ ਹੋਵੇ, ਅਸੀਂ ਕਦੀ ਵਿੱਚੋਂ ਉੱਠੀਏ ਨਾ। ਕਿਉਂ? ਮਨ ਨੂੰ ਫਿਰ ਉਹ ਹੌਲ ਜੇ ਪੈਂਦੇ ਨੇ, ਨਹੀਂ ਯਾਰ ਮੈਂ 200-300 ਖਰਚੇ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ 200-300 ਦੀ ਫਿਕਰ ਅਸੀਂ ਕਰਦੇ ਆ, ਤੇ ਇਹ ਜਿਹੜਾ ਹੀਰੇ ਲਾਲਾਂ ਤੋਂ ਵੀ ਮਹਿੰਗਾ ਸਮਾਂ ਕਰੋੜਾਂ ਰੁਪਈਏ ਦੇਣ ਤੋਂ ਬਾਅਦ ਵੀ ਦੁਬਾਰਾ ਨਹੀਂ ਮਿਲਣਾ, ਇਹਦੀ ਵੀ ਫਿਕਰ ਕਰਿਆ ਕਰੋ, ਮੇਰੀ ਬੇਨਤੀ ਹੈ। ਔਰ ਏਡੀ ਸ਼ਰਧਾ ਨਾਲ ਬੈਠੇ ਹੋ, ਇਹ ਉਹੋ ਹੀ ਸਮਾਂ ਹੈ ਜਿਸ ਸਮੇਂ ਦਾ ਸਦਕਾ ਤੁਹਾਡੇ ਰੁਕੇ ਹੋਏ ਕਾਰੋਬਾਰ ਚੱਲਣੇ ਨੇ। ਇਹ ਉਹ ਸਮਾਂ, ਇਸੇ ਸਮੇਂ ਦਾ ਸਦਕਾ ਤੁਹਾਡੇ ਬੱਚਿਆਂ ਨੇ ਵੀ ਤੁਹਾਡੇ ਕਹਿਣੇ 'ਚ ਰਹਿਣਾ ਹੈ। ਇਸੇ ਸਮੇਂ ਦਾ ਸਦਕਾ ਤੁਹਾਡੇ ਸਾਡੇ ਸਾਰਿਆਂ ਦੇ ਘਰਾਂ ਵਿੱਚੋਂ ਕਲਾ ਕਲੇਸ਼ ਵੀ ਮਿਟਣੇ ਨੇ। ਇਹ ਉਹ ਸਮਾਂ, ਏਡੀ ਵਿਲ ਪਾਵਰ ਨਾਲ ਬੈਠੋ ਹੈ ਜੀ। ਥੋੜੇ ਜਿਹੇ ਮਿੰਟ ਨੇ, ਪਤਾ ਵੀ ਨਹੀਂ ਲੱਗਣਾ ਕਦੋਂ ਲੰਘ ਜਾਣੇ। ਬਸ ਕੋਸ਼ਿਸ਼ ਕਰਿਓ ਅੰਦਰ ਟਿਕਾ ਕੇ ਬਹਿਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪੁੱਛ ਲਾਂ ਫਿਰ ਦੇਹਰਾਦੂਨ ਵਾਲਿਓ, ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਨੇ। ਕਹਿੰਦੇ ਉਹਦੀ ਦਿਆਲਤਾ ਵਿੱਚ ਏਡੀ ਤਾਕਤ ਏ, ਉਹਦੀ ਦਿਆਲਤਾ ਏਡੀ ਵੱਡੀ ਏ। ਕਹਿੰਦੇ ਜਿਹਦੇ ਉੱਤੇ ਸਤਿਗੁਰੂ ਦਿਆਲੂ ਹੋ ਜਾਣ, ਉਹਦੇ ਅੰਦਰ ਪਰਮੇਸ਼ਰ ਦਾ ਪੱਕਾ ਭਰੋਸਾ ਵੱਜ ਜਾਂਦਾ ਹੈ। ਪੱਕਾ ਭਰੋਸਾ। ਵੇਖੋ ਅਸੀਂ ਕਈ ਵਾਰੀ ਪਾਠ ਵੀ ਕਰਦੇ ਆਂ, ਬਾਣੀ ਵੀ ਪੜ੍ਹਦੇ ਆਂ, ਨਿਤਨੇਮ ਵੀ ਕਰਦੇ ਆਂ, ਗੁਰੂ ਘਰ 'ਚ ਵੀ ਜਾਂਦੇ, ਪਰ ਭਰੋਸਾ ਕੱਚਾ ਹੁੰਦਾ ਹੈ। ਕੱਚਾ ਭਰੋਸਾ। ਕੱਚਾ ਭਰੋਸਾ ਹੋਣ ਦੇ ਕਾਰਨ ਹੀ ਜਰਾ ਜਿੰਨੀ ਇੱਥੋਂ ਦਾਤ ਮਿਲਣ 'ਚੋਂ ਦੇਰੀ ਹੋ ਜੇ, ਅਸੀਂ ਫੱਟ ਦੂਜਿਆਂ ਦਾ ਬੂਹਾ ਖੜਕਾ ਦਿੰਦੇ ਆ। ਭਰੋਸਾ ਕੱਚਾ ਸੀ ਨਾ। ਕਦੀ ਨਗਾਣੀਆਂ ਮੁੰਦਰੀਆਂ ਪਾਲਾਂਗੇ, ਕਦੀ ਧਾਗੇ ਤਵੀਤਾਂ ਵਾਲਿਆਂ ਕੋਲ ਚਲੇ ਜਾਵਾਂਗੇ, ਕਦੀ ਬੜੀਆਂ ਮਸਾਣੀਆਂ ਨੂੰ ਪੂਜਣ ਲੱਗ ਜਾਾਂਗੇ, ਕਦੀ ਜਾਦੂ ਟੂਣੇ ਮੰਤਰਾਂ ਤਵੀਤਾਂ ਦਾ ਸਹਾਰਾ ਲੈਣ ਲੱਗ ਪਾਂਗੇ। ਕਿਉਂ? ਕਿਉਂਕਿ ਭਰੋਸਾ ਕੱਚਾ ਸੀ। ਸੱਚੀ ਗੱਲ ਏ, ਜਿਨ੍ਹਾਂ ਦਾ ਭਰੋਸਾ ਪੱਕਾ ਹੋ ਜਾਂਦਾ ਹੈ ਨਾ, ਉਹ ਤੇ ਰੰਬੀਆਂ ਦੇ ਨਾਲ ਖੋਪੜੀਆਂ ਵੀ ਉਤਰਵਾਉਣੀਆਂ ਮਨਜ਼ੂਰ ਕਰ ਲੈਂਦੇ ਨੇ, ਪਰ ਭਰੋਸਾ ਤਾਂ ਵੀ ਨਹੀਂ ਉਹਨਾਂ ਦਾ ਟੁੱਟਦਾ। ਵਾਹਿਗੁਰੂ ਜੀ। ਉਹਨਾਂ ਦਾ ਤੇ ਬੰਦ ਵੀ ਕੱਟਿਆ ਜਾਂਦਾ, ਭਰੋਸਾ ਤਾਂ ਵੀ ਨਹੀਂ ਟੁੱਟਦਾ ਹੈ ਜੀ। ਕਿਉਂਕਿ ਲੱਗੀ ਹੈ ਨਾ, ਅੰਦਰੋਂ ਲੱਗ ਗਈ ਹੈ। ਆਰੀ ਦੇ ਨਾਲ ਸਰੀਰ 2 ਫਾੜ ਹੁੰਦਾ, ਭਰੋਸਾ ਤਾਂ ਵੀ ਨਹੀਂ ਟੁੱਟਦਾ। ਰੂਹ ਦੇ ਵਿੱਚ ਲਿਪਟ ਕੇ
शरीर अगन भेंट हो रहा है, भरोसा तां भी नहीं टुटदा है जी। पर साडा टुट जांदा है, असलीयत विच टुटदा नहीं। तू भरोसा कीता ही नहीं होया। आखो धन गुरु रामदास जी, धन गुरु रामदास जी। जेड़ा एक बारी भरोसा बज जे टुट ही नहीं सकता। बजे सही, पर यह बजना उदों सतगुर होए दयाल तां शरधा पूरी है। ये भरोसा, ये शरधा आउणी ओदे अंदर, भरोसा आउणा ओदे अंदर जिहदे उत्ते तू मेहरबान हो जाए। अज मैं गल गुरु ग्रंथ साहिब जी दी बाणी दी करनी, बस लियाउणा मैं उत्थे ही है। तुहानूं सुणिओ, अगे गुरु नानक बचन करदे कहंदे सतगुर होए दयाल ना कबहू झूरीए। कहंदे जिहदे उत्ते महाराज दयालु हो जाण, कोई दुख कलेश ओदे अंदर कोई भी चीज गिला नहीं आउण देंदी, वो झूरदा नहीं है जी। ओदे अंदर गिले शिकवे नहीं हुंदे ते ओ कदी भी बंदा पछताउंदा नहीं, पछताउंदा नहीं। ये नहीं कि गलती करके नहीं पछताउंदा, नहीं नहीं नहीं। दुख दा समा आ गया, वो कहंदा नहीं परमेश्वर नूं ताने मेरे नहीं, कहंदा ये मेरे अपने कर्म करके होया है। कुछ ना कुछ मैं इदा कीता होएगा दद्दा, दोष ना देहूं किसै, दोष कर्म अपने जो मैं किया सो मैं पाया, दोष ना दीजै अवर जाना। ये जेड़ी घटना मेरे जीवन च घटी है ना, ये मेरे करके घटी है, परमेश्वर करके नहीं। मैं जरूर इदा कीता होना है जी। ਉਹਦੇ ਅੰਦਰੋਂ ਗਿਲੇ ਸ਼ਿਕਵੇ ਮੁੱਕ ਜਾਂਦੇ, ਦੁੱਖ ਕਲੇਸ਼ ਆਉਣ ਵਾਲੇ, ਇਹ ਗਿਲੇ ਸ਼ਿਕਵੇ ਸਭ ਕੁਝ ਖਤਮ, ਮਹਿਸੂਸ ਹੀ ਨਹੀਂ ਹੁੰਦੇ। ਤੇ ਅੱਗੇ ਮਹਾਰਾਜ ਕਹਿੰਦੇ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਦੁੱਖ ਆ ਗਿਆ ਪਰ ਮਹਿਸੂਸ ਨਹੀਂ ਹੋ ਰਿਹਾ। ਹੁਣ ਜਿੰਨੀਆਂ ਗੁਰਮੁਖ ਰੂਹਾਂ ਨੇ, ਇਹ ਨਹੀਂ ਕਿ ਉਹ ਬਿਮਾਰ ਨਹੀਂ ਹੁੰਦੀਆਂ, ਉਹਨਾਂ ਨੂੰ ਬੁਖਾਰ ਨਹੀਂ ਚੜ੍ਹਦਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਸਭ ਕੁਝ ਹੁੰਦਾ ਉਹਨਾਂ ਨਾਲ ਵੀ ਜੋ ਸਾਡੇ ਨਾਲ ਹੁੰਦਾ, ਗੁਰਮੁਖਾਂ ਨਾਲ ਵੀ ਉਦਾਂ ਹੁੰਦਾ ਕਈ ਵਾਰੀ। ਪਰ ਅਸੀਂ ਦੁੱਖ ਨੂੰ ਦੁੱਖ ਸਮਝਦੇ ਆ, ਉਹ ਦੁੱਖ ਵਿੱਚੋਂ ਵੀ ਸੁੱਖ ਲੱਭਦੇ ਨੇ, ਉਹ ਦੁੱਖ ਨੂੰ ਦੁੱਖ ਨਹੀਂ ਸਮਝਦੇ ਹੈ ਜੀ। ਸੱਚੀ ਗੱਲ ਏ, ਗੁਰਮੁਖ ਜਨ ਦੁੱਖ ਨੂੰ ਦੁੱਖ ਨਹੀਂ ਸਮਝਦੇ। ਉਹ ਦੁੱਖ ਆਉਂਦਾ ਹੋਰ ਨੇਮ ਵਧਾ ਦਿੰਦੇ, ਸ਼ੁਕਰ ਏ ਦਾਤਿਆ ਇਹ ਦੁੱਖ ਦੀ ਘੜੀ ਆਈ, ਇਹ ਦੁੱਖ ਵਿੱਚ ਤੇਰੀ ਯਾਦ ਹੋਰ ਵੱਧ ਗਈ ਅੰਦਰ। ਉਦਾਂ ਬਾਬਾ ਪਰਚਾ ਨਾ ਪਾਵੇ, ਪਰਚੀਆਂ ਚੋਂ ਫੇਲ ਸੀ, ਫੇਲ ਖਾਂ ਫੇਲ ਹੀ ਰਹਿਣਾ ਹੈ। ਪਰ ਜਿਹੜੇ ਗੁਰਮੁਖ ਜਨ ਨੇ ਨਾ ਪਿਆਰਿਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਗੁਰਮੁਖ ਜਨ ਨੇ ਉਹ ਦੁੱਖ ਵਿੱਚ ਰਹਿ ਕੇ ਵੀ ਦੁਖੀ ਨਹੀਂ ਹੁੰਦੇ, ਦੁੱਖ ਵਿੱਚ ਵੀ ਦੁਖੀ ਨਹੀਂ। ਦੁੱਖ ਉਹਨਾਂ ਨੂੰ ਦੁਖੀ ਕਰ ਹੀ ਨਹੀਂ ਸਕਦੇ, ਕਿਉਂਕਿ ਅੰਦਰੋਂ ਸ਼ਰਧਾ ਵੱਜੀ ਹੋਈ ਹੈ ਨਾ ਪੂਰੀ, ਭਰੋਸਾ ਵੱਜਾ ਹੋਇਆ ਪੂਰਾ ਕਿ ਮੇਰਾ ਮਾਲਕ ਮੇਰੇ ਨਾਲ ਕਦੀ ਵੀ ਮਾੜਾ ਕਰ ਹੀ ਨਹੀਂ ਸਕਦਾ ਹੈ ਜੀ। ਬਸ ਇਸੇ ਕਰਕੇ ਦੁੱਖ 'ਚ ਵੀ ਦੁਖੀ ਨਹੀਂ। ਕਿਉਂ? ਕਿਉਂਕਿ ਮੇਰਾ ਮਾਲਕ ਕਦੀ ਮੇਰੇ ਨਾਲ ਮਾੜਾ ਕਰੇਗਾ ਹੀ ਨਹੀਂ। ਉਹ ਮੇਰੇ ਨਾਲ ਕੀ ਮਾੜਾ ਕਰੇਗਾ? ਉਹ ਜਿਹਨੂੰ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਮੇਰੀ ਇੰਨੀ ਫਿਕਰ ਲੱਗੀ ਹੈ। ਅਜੇ ਮੇਰਾ ਜਨਮ ਨਹੀਂ ਹੋਇਆ, ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਉਹਨੇ ਇਹੋ ਜੀ ਫਿਕਰ ਮੇਰੀ ਰੱਖੀ, ਮੇਰੇ ਜੰਮਣ ਤੋਂ ਪਹਿਲਾਂ ਮੇਰੀ ਖੁਰਾਕ ਮੇਰੀ ਮਾਂ ਦੇ ਕੋਲ ਭੇਜ ਦਿੱਤੀ ਹੈ ਜੀ। ਉਹ ਮੇਰਾ ਮਾੜਾ ਕੀ ਕਰੇਗਾ? ਉਹਨੂੰ ਪਤਾ ਹੈ ਮੈਂ ਛੋਟਾ ਵਾਂ, ਜੇ ਮੈਂ ਜ਼ਿਆਦਾ ਗਰਮ ਦੁੱਧ ਪੀਤਾ ਮੇਰੀ ਜ਼ੁਬਾਨ ਸੜ ਸਕਦੀ ਹੈ, ਠੰਡਾ ਦੁੱਧ ਪੀਵਾਂਗਾ ਪੇਟ ਖਰਾਬ ਹੋ ਸਕਦਾ ਹੈ। ਜਿਹੜੀ ਮੇਰੀ ਖੁਰਾਕ ਮੇਰੀ ਮਾਂ ਦੇ ਕੋਲ ਭੇਜ ਦਿੰਦਾ, ਨਾ ਤੱਤੀ ਨਾ ਠੰਡੀ ਭੇਜਦਾ ਹੈ ਜੀ, ਉਹ ਮੇਰਾ ਮਾੜਾ ਕੀ ਕਰੇਗਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਸ ਇਸੇ ਕਰਕੇ ਫਿਰ ਦੁੱਖ ਵੀ ਦੁਖੀ ਨਹੀਂ ਕਰਦੇ ਗੁਰਮੁਖ ਜਨ ਨੂੰ ਹੈ ਜੀ। ਮੈਂ ਅੱਗੇ ਵੀ ਇਹ 3 ਤੋਂ 4 ਬਚਨ ਸੁਣਾਇਆ, ਸੁਣਿਓ। ਹਿੰਦੂ ਧਰਮ ਦੇ ਇੱਕ ਮਹਾਂਪੁਰਸ਼ ਨੇ, ਔਰਤ ਨੇ, ਮੇਰੇ ਨਾਲ ਬਹੁਤ ਪਿਆਰ ਕਰਦੇ, ਬੱਚਿਆਂ ਵਾਂਗੂ ਸਾਨੂੰ ਲਾਡ ਕਰਦੇ ਨੇ। ਉਹਨਾਂ ਨੇ ਇੱਕ ਵਾਰੀ ਇਹ ਬਚਨ ਸੁਣਾਇਆ, ਕਹਿੰਦੇ ਸਾਡੇ ਮਹਾਂਪੁਰਖ ਬੜੇ ਬਿਮਾਰ ਹੋਏ, ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ। ਉਹ ਦੱਸ ਰਹੇ ਮੈਨੂੰ ਹਿੰਦੂ ਧਰਮ ਦੇ ਮਹਾਂਪੁਰਖ, ਕਹਿੰਦੇ ਉਹ ਵੀ ਔਰਤ, ਕਹਿੰਦੇ ਜਦੋਂ ਪਤਾ ਲੱਗਾ ਬਹੁਤ ਬਿਮਾਰ ਹੋਏ ਤੇ ਮੈਂ ਪਤਾ ਲੈਣ ਵਾਸਤੇ ਗਈ। ਕਹਿੰਦੇ ਜਦੋਂ ਮੈਂ ਪਤਾ ਲੈਣ ਗਈ ਹਸਪਤਾਲ ਦੇ ਵਿੱਚ, ਉਹ ਐਡਮਿਟ, ਇੰਨੀ ਜ਼ਿਆਦਾ ਸਿਹਤ ਢਿੱਲੀ ਹੋਈ ਕਿ ਖੂਨ ਵੀ ਚੜ੍ਹਿਆ ਕੁਝ ਸਮਾਂ ਪਹਿਲੇ, ਗਲੂਕੋਸ ਵੀ ਚੜ੍ਹ ਰਿਹਾ, ECG ਕਿਤੇ ਹੋ ਰਹੀ,
ਕਿਤੇ ਬਲੱਡ ਪ੍ਰੈਸ਼ਰ ਚੈੱਕ ਹੋ ਰਿਹਾ ਹੈ ਜੀ, ਕਿਤੇ ਕੋਈ ਟੈਸਟ ਹੋ ਰਿਹਾ, ਕਿਤੇ MRI ਹੋ ਰਹੀ, ਕਿਤੇ ਸਿਟੀ ਸਕੈਨ, ਕਿਤੇ ਕੋਈ ਟੈਸਟ, ਕਿਤੇ ਕੋਈ ਟੈਸਟ, ਕਿਤੇ ਕੋਈ ਚੈੱਕਅਪ, ਕਿਤੇ ਕੋਈ ਚੈੱਕਅਪ। ਕਹਿੰਦੇ ਇੰਨੀ ਸਰੀਰ ਦੀ ਉਹਨਾਂ ਦੇ ਬੁਰੀ ਹਾਲਤ ਕਿ ਸਾਰਾ ਸਰੀਰ ਦਾ ਕਿਰਿਆ ਕਰਮ ਬੈੱਡ ਤੇ ਹੋ ਰਿਹਾ। ਕਹਿੰਦੇ ਜਦੋਂ ਮੈਂ ਗਈ ਤੇ ਮਹਾਂਪੁਰਖਾਂ ਨੂੰ ਕਿਹਾ ਜੀ ਬੜਾ ਔਖਾ ਤੁਹਾਡੇ ਤੇ ਵੇਲਾ ਆ ਗਿਆ, ਬੜਾ ਔਖਾ ਵੇਲਾ ਕਿ ਸਾਰਾ ਸਰੀਰਕ ਕਿਰਿਆ ਕਰਮ ਬੈੱਡ ਤੇ ਹੋ ਰਿਹਾ। ਕਹਿੰਦੇ ਮੈਂ ਤੇ ਅਫਸੋਸ ਵਜੋਂ ਕਿਹਾ। ਕਹਿੰਦੇ ਅੱਗੋਂ ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਪੁੱਤਰ ਕਾਹਦਾ ਮੇਰੇ ਤੇ ਔਖਾ ਵੇਲਾ ਆਇਆ, ਕਾਹਦਾ ਔਖਾ ਵੇਲਾ। ਧਿਆਨ ਨਾਲ ਵੇਖ, ਪਰਮੇਸ਼ਰ ਨੇ ਮੈਨੂੰ ਦੁਬਾਰਾ ਬੱਚਾ ਹੀ ਬਣਾ ਦਿੱਤਾ ਹੈ। ਹਾਂਜੀ, ਬੱਚਾ ਹੀ ਹੁੰਦਾ ਨਾ ਜਿਹੜਾ ਸਭ ਕੁਝ ਬਿਸਤਰੇ ਤੇ ਕਰਦਾ ਹੈ। ਪਰਮੇਸ਼ਰ ਨੇ ਮੈਨੂੰ ਦੁਬਾਰਾ ਬੱਚਾ ਹੀ ਬਣਾਤਾ ਹੈ। ਇਹ ਦੁੱਖ ਦਾ ਵੇਲਾ ਨਹੀਂ ਆਇਆ। ਪਰਮੇਸ਼ਰ ਕਹਿੰਦਾ ਉਦਾਂ ਮਿਲਣ ਵਾਲਿਆਂ ਦੀ ਗਿਣਤੀ ਘਟਣੀ ਨਹੀਂ, ਸਮਾਂ ਲੱਗਣਾ ਨਹੀਂ। ਕਦੀ ਕੋਈ ਮਿਲਣ ਆ ਗਿਆ, ਕਦੀ ਕੋਈ ਰੁਝੇਵਾਂ, ਕਦੀ ਕੋਈ ਰੁਝੇਵਾਂ। ਪਰਮੇਸ਼ਰ ਨੇ ਅਸਲੀਅਤ ਦੇ ਵਿੱਚ ਮੈਨੂੰ ਬਿਮਾਰ ਨਹੀਂ ਕੀਤਾ, ਮੈਨੂੰ ਸਮਾਂ ਦਿੱਤਾ ਹੈ ਕਿ ਹੁਣ ਇਹ ਬੈੱਡ ਦੇ ਉੱਤੇ ਲੰਮੀ ਪੈ ਜਾ ਤੇ ਜਿੰਨਾ ਮੈਨੂੰ ਯਾਦ ਕਰ ਸਕਦੀ ਹੈ ਕਰੀ ਚੱਲ। ਸਤਿ ਸ੍ਰੀ ਅਕਾਲ। ਵੇਖੋ ਦੁੱਖ ਹੈ, ਦੁੱਖ ਤੇ ਹੈ, ਪਰ ਦੁੱਖ ਵਿੱਚ ਵੀ ਬੰਦਾ ਦੁਖੀ ਨਹੀਂ। ਕਮਾਲ ਦੀ ਗੱਲ, ਆਮ ਬੰਦਾ ਮੇਰੇ ਵਰਗਾ ਦੁੱਖ ਆਏਗਾ ਹਾਏ ਹਾਏ ਕਰੇਗਾ, ਪਰ ਜਿਹੜੀਆਂ ਰੰਗੀਆਂ ਰੂਹਾਂ ਨੇ ਉਹ ਹਾਏ ਹਾਏ ਨਹੀਂ, ਉਹ ਵਾਹਿਗੁਰੂ ਵਾਹਿਗੁਰੂ ਕਰਦੀਆਂ ਨੇ। ਭਾਈ ਵੀਰ ਸਿੰਘ ਜੀ ਨੂੰ ਕਿਤੇ ਪੜੋ, ਭਾਈ ਵੀਰ ਸਿੰਘ ਜੀ ਨੇ ਇਹ ਪੰਕਤੀ ਦੇ ਅਰਥ ਬਾ ਕਮਾਲ ਕੀਤੇ। ਕਹਿੰਦੇ ਕੇਤਿਆਂ ਦੁੱਖ ਭੂਖ ਸਦ ਮਾਰ। ਕਹਿੰਦੇ ਕਈਆਂ ਨੂੰ ਦੁੱਖ ਤੇ ਭੁੱਖ ਦੇ ਕੇ ਆਪਣੇ ਕੋਲ ਬੁਲਾ ਲੈਂਦਾ ਹੈ, ਆ ਜਾ ਮੇਰੇ ਕੋਲ। ਸੁਖਮਨੀ ਸਾਹਿਬ ਕਦੀ ਪੜਿਆ ਨਹੀਂ ਹੁੰਦਾ, ਦੁੱਖ ਆਇਆ 2-2 ਪਾਠ ਕਰਨ ਲੱਗ ਪਿਆ ਬੰਦਾ, ਕੋਲ ਬੁਲਾ ਲਿਆ ਨਾ ਪਰਮੇਸ਼ਰ ਨੇ। ਹਾਂਜੀ, ਚੁਪਹਿਰੇ ਕਦੀ ਕੱਟੇ ਨਹੀਂ, ਹੁਣ ਦੁੱਖ ਆਇਆ ਤੇ ਚੁਪਹਿਰੇ ਕੱਟਣੇ ਸ਼ੁਰੂ ਕਰਤੇ, ਕੋਲ ਬੁਲਾ ਲਿਆ ਨਾ ਪਰਮੇਸ਼ਰ ਨੇ, ਆ ਜਾ ਮੇਰੇ ਕੋਲ। ਅੱਗੇ ਨਿਤਨੇਮ ਕਰਦਾ ਹੀ ਨਹੀਂ ਸੀ, ਅੰਮ੍ਰਿਤ ਵੇਲੇ ਉੱਠਦਾ ਹੀ ਨਹੀਂ ਸੀ, ਜਰਾ ਜਿੰਨਾ ਦੁੱਖ ਆਇਆ ਅੰਮ੍ਰਿਤ ਵੇਲਾ ਵੀ ਆ ਗਿਆ ਕੋਲ, ਨਿਤਨੇਮ ਵੀ ਕਰਨ ਲੱਗ ਪਿਆ। ਪਰਮੇਸ਼ਰ ਨੇ ਕੋਲ ਬੁਲਾ ਲਿਆ ਨਾ, ਆ ਜਾ ਪੁੱਤਰਾ ਮੇਰੇ ਕੋਲ ਆ ਜਾ। ਹਾਂਜੀ, ਵਾਹ ਵਾਹ। ਸਤਿ ਸ੍ਰੀ ਅਕਾਲ। ਤੇ ਜਦੋਂ ਬੰਦਾ ਦੁੱਖ ਵਿੱਚ ਰਹਿ ਕੇ ਵੀ ਦੁਖੀ ਨਾ ਹੋਵੇ ਤੇ ਫਿਰ ਪਤਾ ਉਹ ਕੀ ਕਹਿੰਦਾ, ਕੀਤਿਆਂ ਦੁੱਖ ਭੂਖ ਸਦ ਮਾਰ ਏ ਪੇ ਦਾਤ ਤੇਰੀ ਦਾਤ। ਇਹ ਜਿਹੜਾ ਦੁੱਖ ਵੀ ਤੂੰ ਹੀ ਦਿੱਤਾ, ਇਹ ਵੀ ਤੇਰੀ ਦਾਤ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਗਲੀ ਗੱਲ ਸੁਣਿਓ, ਕਹਿੰਦੇ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ। ਹਰ ਵੇਲੇ ਪਰਮੇਸ਼ਰ ਦਾ ਰੰਗ, ਪਰਮੇਸ਼ਰ ਦਾ ਮੇਲ ਆਪਣੇ ਕੋਲ ਮਹਿਸੂਸ ਕਰਦਾ ਬੰਦਾ, ਜਿਹਦੇ ਉੱਤੇ ਸਤਿਗੁਰੂ ਦਿਆਲੂ ਹੋ ਜਾਣ। ਮੈਂ ਕੱਲਾ ਨਹੀਂ, ਮੇਰੇ ਨਾਲ ਮੇਰਾ ਸਾਹਿਬ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਬੋਲੋ ਨਾ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਉਹ ਤੇ ਮੇਰੇ ਨਾਲ, ਮੈਂ ਦੁਕਾਨ ਤੇ ਬੈਠਾ ਤਾਂ ਵੀ ਨਾਲ ਏ। ਤੇ ਹੁਣ ਕਿੱਡੀ ਇਹ ਪਿਆਰੀ ਗੱਲ ਏ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ। ਜਿਹੜਾ ਹਰ ਵੇਲੇ ਪਰਮੇਸ਼ਰ ਦਾ ਰੰਗ ਆਪਣੇ ਕੋਲ ਮਹਿਸੂਸ ਕਰੇਗਾ, ਦੱਸੋ ਦੁਕਾਨ ਤੇ ਬਹਿ ਕੇ ਕਿਸੇ ਨਾਲ ਹੇਰਾ ਫੇਰੀ ਕਰ ਸਕਦਾ? ਦੱਸੋ, ਨਹੀਂ ਕਰੇਗਾ ਨਾ। ਉਹਨੂੰ ਪਤਾ ਹੈ ਇੱਥੇ ਭਾਵੇਂ CCTV ਕੈਮਰਾ ਲੱਗਾ ਹੈ ਨਹੀਂ ਲੱਗਾ, ਪਰ ਮੇਰੇ ਗੁਰੂ ਨਾਨਕ ਦਾ ਕੈਮਰਾ ਲੱਗਾ ਹੈ। ਹਾਂਜੀ, ਮੇਰੇ ਗੁਰੂ ਰਾਮਦਾਸ ਦਾ ਕੈਮਰਾ ਮੇਰੇ ਉੱਤੇ ਲੱਗਾ ਹੋਇਆ ਹੈ, ਮੇਰੇ ਬਾਬਾ ਦੀਪ ਸਿੰਘ ਦਾ ਕੈਮਰਾ ਮੇਰੇ ਉੱਤੇ ਲੱਗਾ ਹੋਇਆ ਹੈ। ਉਹ ਕਦੀ ਕਿਸੇ ਨਾਲ ਧੋਖਾ ਨਹੀਂ ਕਰੇਗਾ, ਕਦੀ ਕਿਸੇ ਨਾਲ ਖੇਰਾ ਫੇਰੀ ਨਹੀਂ ਕਰੇਗਾ, ਕਦੀ ਕਿਸੇ ਦਾ ਹੱਕ ਨਹੀਂ ਰੱਖੇਗਾ, ਕਦੀ ਪਰਾਏ ਧਨ ਵੱਲ, ਪਰਾਏ ਤਨ ਵੱਲ ਧਿਆਨ ਨਹੀਂ ਦੇਵੇਗਾ, ਕਦੀ ਪਰਾਈ ਨਿੰਦਿਆ ਨਹੀਂ ਕਰੇਗਾ। ਹੈ ਜੀ, ਪਤਾ ਹੈ ਮੇਰਾ ਪਰਮੇਸ਼ਰ ਮੇਰੇ ਨਾਲ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਿਹੜਾ ਹਰ ਵੇਲੇ ਪਰਮੇਸ਼ਰ ਦਾ ਰੰਗ ਕੋਲ ਮਹਿਸੂਸ ਕਰੇ, ਉਹਨੂੰ ਜਮਾਂ ਦਾ ਕਾਹਦਾ ਡਰ? ਦੱਸੋ, ਉਹਨੂੰ ਜਮਾਂ ਦਾ ਡਰ ਰਹੇਗਾ? ਉਹਨੇ ਕੀਤਾ ਹੀ ਕਦੀ ਮਾੜਾ ਨਹੀਂ, ਪਰਮੇਸ਼ਰ ਨੂੰ ਹਰ ਵੇਲੇ ਕੋਲ ਮਹਿਸੂਸ ਕੀਤਾ, ਤੇ ਜਮਾਂ ਦਾ ਕਾਹਦਾ ਡਰ? ਜੇ ਪਰਮੇਸ਼ਰ ਨਾਲ ਏ, ਜੰਮ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸਤਿਗੁਰ ਹੋਏ ਦਇਆਲ ਤਾਂ ਜੰਮ ਕਾ ਡਰ ਕੇ ਹਾ, ਡਰ ਮੁੱਕ ਗਿਆ ਜਮਾਂ ਦਾ ਵੀ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਉਹਦੇ ਸਰੀਰ ਨੂੰ, ਉਹਦੇ ਮਨ ਨੂੰ ਹਰ ਵੇਲੇ ਸੁੱਖ ਹੀ ਰਹਿੰਦਾ, ਸੁੱਖ, ਦੁੱਖ ਹੈ ਹੀ ਨਹੀਂ ਲਾਈਫ ਦੇ ਵਿੱਚ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ, ਉਹਨੂੰ ਤੇ 9 ਨਿਧੀਆਂ 18 ਸਿੱਧੀਆਂ ਦੇ ਖਜ਼ਾਨੇ ਮਿਲ ਜਾਂਦੇ। ਹਾਂਜੀ,
दसो वेखणे जे खजाने किनू दिते? गुरु रामदास ने बाबा दीप सिंह नू दे दिते खजाने। ये 9 निधियां 18 सिद्धियां दे खजाने गुरु गोबिंद सिंह ने देते। प्रतख वेख सकते हो, प्रतख ਇਹੋ ਜੇ खजाने दिते। कह दिता दीप सिंह खीसा मेरा ते हथ तेरा, जिन्हों जेड़ी मर्जी छह दे सकना है वो दीप सिंह है। वाह वाह। सत श्री अकाल। ओ जिहदे उत्ते बाबा दीप सिंह तेरी खुशी, ओदे उत्ते मेरी खुशी। जिहदे उत्ते तेरी नदर, ओदे उत्ते मेरी नदर। ते दीप सिंह जी जिहदे वल्लों निगाह तुसी फेर लओगे ना, दुनिया दी कोई ताकत नहीं उत्थे कोई मेरी भी नदर पवा सके। इन्नियां चाबियां देतियां। अज वेख रहे प्रतख, प्रतख जेड़ा जेड़ी भावना दे नाल बाबा दीप सिंह नूं आराध रहा, बाबा जी उदां ही झोलियां भरी जा रहे। प्रतख मैं बोलने आ, मेरे अंदरों बोलदे ने। आ ठोक के कहना सीना, मेरे अंदरों बोलदे ने। तुसी सुन रहे, तुहाडे अंदर बैठे भी तो सुन रहे ने, उन्होंने महसूस तो करो। ये नहीं कि मेरे ही स्पैशल ने, तुहाडे भी तो नाल ओही ने। जे मेरे अंदर ने तुहाडे अंदर भी तो ओही ने। फील करिए, फील महसूस करिए, महसूस। आखो धन गुरु रामदास जी। धन गुरु रामदास। संगतां किड्डे चावां नाल चुपहरे कट रहीआं ने, किड्डे चावां नाल। मैनूं ते इउं लगदा है संगतां इधरों चुपहरे कटदियां ने ते बाबा दीप सिंह जी नूं चाबियां दित्तियां दरगाह दियां। 9 निधियां 18 सिद्धियां खजाने दियां चाबियां दित्तियां ने। संगतां चुपहरे कटदियां ते बाबा दीप सिंह जी एक एक दे घर जाके उन्हां दे दुख कटदे ने। बोले सो निहाल सत श्री अकाल। संगतां चुपहरे कटदियां ने ते बाबा दीप सिंह जी एक एक दी गरीबी कटदे, एक एक दे माड़े कर्म कटदे ने। चाबियां इहो जिहियां देतियां। सतगुर होए दयाल तां नवनिध पाईऐ, सतगुर होए दयाल तां सच समाईऐ। ਉਹ ਸੱਚੇ ਦੇ ਵਿੱਚ ਅਭੇਦਤਾ ਵੀ ਦਵਾ ਦਿੰਦੀ ਸਤਿਗੁਰੂ ਦੀ ਦਿਆਲਤਾ। ਇੱਕ ਰੂਪ ਬਣ ਗਏ। ਬ੍ਰਹਮ ਗਿਆਨੀ ਕੋ ਖੋਜੇ ਮਖੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬਾਬਾ ਦੀਪ ਸਿੰਘ ਨੂੰ ਰੱਬ ਨਾ ਕਹੀਏ ਤੇ ਕੀ ਕਹੀਏ? ਆਪ ਪਰਮੇਸ਼ਰ। ਇਹ ਹੋਈ ਕਿਰਪਾ ਕੀਦੀ? ਸਤਿਗੁਰ ਹੋਏ ਦਇਆਲ। ਸਤਿਗੁਰ ਹੋਏ ਦਇਆਲ। ਸਾਰੇ ਬੋਲੋ ਸਤਿਗੁਰ ਹੋਏ ਦਇਆਲ। ਹੁਣ ਮੈਂ ਜਿਹੜੇ 15-20 ਮਿੰਟ ਦਾ ਸਮਾਂ ਲੈਣਾ ਨਾ, ਬੜੀ ਜ਼ਰੂਰੀ ਵਿਚਾਰ ਕਰਨੀ। ਇਹ ਤੇ ਪਤਾ ਲੱਗ ਗਿਆ ਸਤਿਗੁਰੂ ਦੀ ਦਿਆਲਤਾ ਵਿੱਚ ਸਭ ਕੁਝ ਹੈ। ਤੇ ਹੁਣ ਇੱਕ ਸਵਾਲ ਪੈਦਾ ਹੁੰਦਾ, ਸਤਿਗੁਰੂ ਦਿਆਲੂ ਹੋਣ ਕਿਵੇਂ? ਮੈਂ ਚਾਹੁੰਦਾ ਮੇਰੇ ਤੇ ਦਿਆਲੂ ਹੋਣ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਦੋਵੇਂ ਹੱਥ ਖੜੇ ਕਰਕੇ। ਕਿਹੜਾ ਕਿਹੜਾ ਚਾਹੁੰਦਾ ਸਤਿਗੁਰੂ ਮੇਰੇ ਤੇ ਦਿਆਲੂ ਹੋਣ? ਜਿਹੜਾ ਚਾਹੁੰਦਾ ਉਹ ਹੱਥ ਖੜੇ ਕਰੇ। ਹੁਣ ਜਕਾਰਾ ਕਿੰਨੇ ਲਾਉਣਾ ਹੈ? ਸਤਿ ਸ੍ਰੀ ਅਕਾਲ। ਅਸੀਂ ਸਾਰੇ ਚਾਹੁੰਦੇ ਆ ਸਤਿਗੁਰੂ ਪਰਮੇਸ਼ਰ ਸਾਈਂ ਗੁਰੂ ਰਾਮਦਾਸ ਸਾਡੇ ਉੱਤੇ ਦਿਆਲੂ ਹੋਣ। ਤੇ ਜੀਵਨ ਦੇ ਵਿੱਚ ਇੱਕ ਕੰਮ ਕਰ ਲਿਓ। ਉਦਾਂ ਤੇ ਬੜੇ ਕੰਮ ਨੇ, 10-15 ਇਹੋ ਜਿਹੇ ਕੰਮ ਜਿਹਦੇ ਨਾਲ ਪਿਤਾ ਜੀ ਬੜੀ ਜਲਦੀ ਦਿਆਲੂ ਹੁੰਦੇ, ਪਰ ਮੈਂ ਇੱਕੋ ਗੱਲ ਉਹ ਸਾਂਝੀ ਕਰਾਂਗਾ, ਸਤਿਗੁਰੂ ਸੇਵਾ ਲੈਣ। ਪਰ ਆਓ ਉਸ ਤੋਂ ਪਹਿਲਾਂ ਇੱਕ ਵਾਰੀ ਇਹ ਪੰਕਤੀ ਪੜ੍ਹਿਓ, ਕੋਈ ਰਸਨਾ ਮੰਝੀ ਨਾ ਰਹੇ। ਸਾਰੇ ਪਿਆਰ ਦੇ ਨਾਲ ਲਾਇਓ ਹਾਜ਼ਰੀ ਤੇ ਬਚਨ ਮੰਨਣਾ। ਕਿਸੇ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ। ਤੁਸੀਂ ਪਿਆਰ ਵਾਲੇ ਰੋਜ਼ ਕੀਰਤਨ ਸੁਣਨ ਵਾਲੇ, ਤੁਹਾਨੂੰ ਵੈਸੇ ਮੈਨੂੰ ਕਹਿਣ ਦੀ ਲੋੜ ਹੀ ਨਹੀਂ, ਪਰ ਫਿਰ ਵੀ ਜੇ ਕੋਈ ਨਵਾਂ ਆਇਆ ਹੋਵੇ ਉਹਦੇ ਲਈ ਮੈਂ ਬੇਨਤੀ ਕਰ ਰਿਹਾ, ਕਿਸੇ ਨੇ ਉੱਠਣਾ ਨਹੀਂ। ਪੜ੍ਹਿਓ ਪਹਿਲੇ ਪੰਕਤੀ। ਤੇ ਗੁਰੂ ਪਿਤਾ ਸਾਡੇ ਤੇ ਕਿਵੇਂ ਦਿਆਲੂ ਹੋਣ, ਗੱਲ ਅਸੀਂ ਕਰਨੀ ਪਹਿਲੇ ਪ੍ਰਕਾਸ਼ ਪੁਰਬ ਦੀ, ਉਹ ਆਉਣ ਲੱਗੀ ਗੱਲ। ਸੁਣਿਓ ਪਹਿਲੇ ਪੜ੍ਹਿਓ ਪੰਕਤੀ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ। ਹੋ ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ।
पूरी है। सतगुर होए दयाल तां शरदा पूरी है। सतगुर होए दयाल, 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 होए दयाल, होए दयाल, होए दयाल, सतगुर होए दयाल, होए दयाल, होए दयाल, होए दयाल, सतगुर 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 होए दयाल तां शरधा पूरी है। सतगुर होए दयाल तां शरधा पूरी है। गुरु वाहिगुरु 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 मिल के वाहिगुरु वाहिगुरु सतगुर होए दयाल तां शरधा पूरी है। बोलो जी सतगुर होए दयाल तां शरधा पूरी है। बोले सोनहाल सत श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ ਧੰਨ ਬਾਬਾ। ਦੀਪ ਸਿੰਘ ਜੀ, ਮੈਂ ਹੁਣ ਟੂ ਦੀ ਪੁਆਇੰਟ ਗੱਲ ਕਰਨੀ ਹੈ, ਸੁਣਿਓ ਹੁਣ ਧਿਆਨ ਨਾਲ। ਅਸੀਂ ਸਾਰਿਆਂ ਨੇ ਹੁਣੇ ਹੱਥ ਖੜੇ ਕੀਤੇ ਸੀ ਕਿ ਸਾਨੂੰ ਸਾਰਿਆਂ ਨੂੰ ਸਤਿਗੁਰੂ ਦੀ ਦਿਆਲਤਾ ਚਾਹੀਦੀ ਹੈ। ਤੇ ਸਤਿਗੁਰੂ ਦਿਆਲੂ ਪਤਾ ਕਿਹਦੇ ਤੇ ਹੁੰਦੇ ਨੇ? ਇਹ ਸੁਣਿਓ, ਦਿਆਲਤਾ ਲੈਣੀ ਹੈ ਨਾ, ਤੇ ਸਤਿਗੁਰੂ ਦਿਆਲੂ ਉਹਨਾਂ ਤੇ ਹੁੰਦੇ ਨੇ ਜਿਹੜੇ ਬਾਣੀ ਨੂੰ ਪੜ੍ਹਦੇ ਨੇ, ਬਾਣੀ ਨੂੰ ਸੁਣਦੇ ਨੇ, ਬਾਣੀ ਨੂੰ ਆਪਣੇ ਜੀਵਨ 'ਚ ਢਾਲਦੇ ਤੇ ਬਾਣੀ ਨਾਲ ਜੁੜ ਜਾਂਦੇ ਨੇ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜੇ ਬਾਣੀ ਦਾ ਲੜ ਫੜਦੇ ਨੇ ਨਾ, ਬਾਣੀ ਦਾ, ਸਤਿਗੁਰੂ ਬਾਣੀ ਪੜ੍ਹਨ ਵਾਲੇ ਤੇ ਬੜੀ ਛੇਤੀ ਦਿਆਲੂ ਹੁੰਦਾ ਹੈ। ਬਾਣੀ ਪੜ੍ਹਨ ਵਾਲੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾ ਰਹੇ ਆ ਨਾ, ਸਭ ਨੂੰ ਪਤਾ ਹੈ। ਕਥਾਵਾਚਕ ਗੁਰਮੁਖ ਪਿਆਰਿਆਂ ਨੇ ਵੀ ਦੱਸਿਆ ਹੋਏਗਾ ਕਿ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਹੋਇਆ ਹੈ ਜੀ। ਪਹਿਲੇ ਗ੍ਰੰਥੀ ਸੀ ਬਾਬਾ ਬੁੱਢਾ ਸਾਹਿਬ ਜੀ। ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਮੇਨ ਇਹ ਗੁਰਪੁਰਬ ਮਨਾਉਣ ਦਾ ਮਕਸਦ ਕੀ ਹੈ? ਇਹ ਵੀ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ, ਜਿਹੜੀ ਮੈਂ ਚੀਜ਼ ਬੋਲੀ ਹੈ ਪਤਾ ਹੋਣਾ ਚਾਹੀਦਾ। ਪਰ ਮੇਨ ਗੁਰਪੁਰਬ ਮਨਾਉਣ ਦਾ ਮਤਲਬ ਪਤਾ ਕੀ ਹੈ? ਉਹ ਜਿਨ੍ਹਾਂ ਦਾ ਗੁਰਪੁਰਬ ਮਨਾ ਰਹੇ ਹੋ ਨਾ, ਅੰਦਰੋਂ ਉਹਨਾਂ ਦੇ ਬਣ ਜਾਓ, ਉਹਨਾਂ ਦੇ। ਇਸ ਜੀਵਨ ਦੇ ਵਿੱਚ ਸਭ ਤੋਂ ਵੱਡਾ ਗੁਰਪੁਰਬ ਹੈ, ਸਿੱਖ ਦਾ ਸਭ ਤੋਂ ਵੱਡਾ ਗੁਰਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ। ਇਹਨੂੰ ਹੋਰ ਚੜ੍ਹਦੀ ਕਲਾ ਨਾਲ ਮਨਾਇਆ ਕਰੋ, ਹੋਰ ਧੂਮ-ਧਾਮ ਨਾਲ ਮਨਾਇਆ ਕਰੋ, ਹੈ ਜੀ। ਇਹ ਸਭ ਤੋਂ ਵੱਡਾ ਦਿਨ ਹੈ ਸਾਡੀ ਲਾਈਫ ਦਾ, ਕਿ ਜਿਨ੍ਹਾਂ ਦੇ ਅਸੀਂ ਅੱਗੇ ਝੁਕਦੇ ਆ, ਉਹਨਾਂ ਦਾ ਪਹਿਲਾ ਪ੍ਰਕਾਸ਼ ਹੋਇਆ ਹਰਮੰਦਰ ਸਾਹਿਬ। ਉਹ ਦਿਨ ਅੰਦਰੋਂ ਜੁੜੋ, ਇਹੋ ਹੀ ਗੁਰਪੁਰਬ ਮਨਾਉਣਾ ਹੈ। ਬਾਣੀ ਨੂੰ ਪੜ੍ਹਿਆ ਕਰੋ, ਡਟ ਡਟ ਕੇ ਬਾਣੀ ਨਾਲ ਜੁੜ ਜਾਓ, ਇਹੋ ਹੀ ਗੁਰਪੁਰਬ ਮਨਾਉਣਾ ਹੈ। ਤੇ ਜਿਹੜਾ ਬਾਣੀ ਪੜ੍ਹਦਾ ਹੈ ਨਾ, ਸਤਿਗੁਰੂ ਉਹਦੇ ਤੇ ਬੜੇ ਦਿਆਲੂ ਹੁੰਦੇ, ਬੜੀ ਛੇਤੀ
ਕਈ ਗੁਰਮੁਖ ਪਿਆਰੇ ਕਹਿੰਦੇ ਜੀ ਲੋੜ ਹੀ ਨਹੀਂ ਹੁੰਦੀ ਬਹੁਤੇ ਪਾਠ ਜਪਜੀ ਸਾਹਿਬ ਦੇ ਕਰਨ ਦੀ। ਮੈਂ ਅੱਜ ਤੱਕ ਸਟੇਜ ਦੇ ਉੱਤੋਂ ਹਵਾਈ ਗੱਲਾਂ ਨਹੀਂ ਕੀਤੀਆਂ, ਗੁਰਬਾਣੀ ਦੇ ਪ੍ਰਮਾਣ ਦੇ ਕੇ ਗੱਲ ਕਰਦਾ, ਜਾਂ ਇਤਿਹਾਸ ਵਿੱਚੋਂ ਕੋਈ ਪ੍ਰਮਾਣ ਹੋਵੇ ਤਾਂ ਮੈਂ ਗੱਲ ਬੋਲਦਾ, ਉਹਦਾ ਨਹੀਂ ਬੋਲਦਾ। ਕਦੀ ਤੁਸੀਂ ਕੋਈ ਵੀ ਕੀਰਤਨ ਸੁਣ ਲਓ ਗੁਰੂ ਜੀ ਦੀ ਮਿਹਰ ਨਾਲ, ਜੇ ਪਹਿਲੀਆਂ ਗੱਲਾਂ ਵੀ ਕੀਤੀਆਂ ਨਾ, ਇੱਕ ਇੱਕ ਗੱਲ ਮੈਂ ਗੁਰਮਤ ਦੀ ਰੌਸ਼ਨੀ ਦੇ ਵਿੱਚ ਕੀਤੀ ਹੈ, ਹਵਾਈ ਗੱਲਾਂ ਨਹੀਂ ਕੀਤੀਆਂ। ਉਹ ਇਦਾਂ ਹੋ ਗਿਆ ਜੀ, ਉਹ ਇਦਾਂ ਹੋ ਗਿਆ ਜੀ, ਇਦਾਂ। ਮੈਨੂੰ ਇਹੋ ਜਿਹੀਆਂ ਗੱਲਾਂ ਕਰਨ ਦਾ ਸ਼ੌਂਕ ਨਹੀਂ, ਨਾ ਆਦਤ ਹੈ। ਇੱਕ ਇੱਕ ਗੱਲ ਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਮਤ ਦੀ ਰੌਸ਼ਨੀ ਵਿੱਚ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੁਣਿਓ, ਕਈ ਕਹਿੰਦੇ ਆ ਨਾ ਜੀ ਬਹੁਤੀ ਬਾਣੀ ਪੜਨ ਦੀ ਕੀ ਲੋੜ ਹੈ, ਤੇ ਕਈ ਮੇਰੇ ਵਰਗੇ ਕਹਿੰਦੇ ਬਹੁਤੀ ਪੜਿਆ ਕਰੋ। ਹਾਂਜੀ, ਬੰਦਾ ਕਈ ਵਾਰੀ ਕਨਫਿਊਜ਼ ਜਿਹਾ ਹੋ ਜਾਂਦਾ ਹੈ। ਫਲਾਣਾ ਤੇ ਕਹਿੰਦਾ ਬਹੁਤੀ ਪੜਨ ਦੀ ਲੋੜ ਹੈ, ਕਹਿੰਦੇ ਬਹੁਤੀ ਪੜਿਆ ਕਰੋ। ਕਿਹਦੀ ਮੰਨੀਏ? ਨਾ ਤੇ ਮੇਰੇ ਵਰਗਿਆਂ ਦੀ ਮੰਨੋ, ਨਾ ਉਹਨਾਂ ਦੀ ਮੰਨੋ, ਪਰ ਗੁਰੂ ਗ੍ਰੰਥ ਸਾਹਿਬ ਦੀ ਤੇ ਮੰਨੋਗੇ ਨਾ। ਸਤਿਗੁਰੂ ਕਹਿੰਦੇ ਤੈਨੂੰ ਭੇਜਿਆ ਹੀ ਇਹ ਕਰਨ, ਆਇਓ ਸੁਣਨ ਪੜਨ ਕੋ ਬਾਣੀ। ਤੈਨੂੰ ਕਰਨ ਹੀ ਇਹ ਭੇਜਿਆ। ਮਹਾਰਾਜ ਦੱਸੋ ਕਿੰਨਾ ਕੁ ਸਮਾਂ ਗਾਵਾਂ? ਹਾਂਜੀ, ਕਿੰਨਾ ਕੁ ਸਮਾਂ ਮੈਂ ਬਾਣੀ ਗਾਵਾਂ? ਤੇ ਮਹਾਰਾਜ ਕਹਿੰਦੇ ਕਹੇ ਨਾਨਕ ਸਦਾ ਗਾਵੋ। ਸਦਾ ਹੀ ਗਾ, ਸਦਾ ਗਾ, ਪੜ ਇਹ ਬਾਣੀ ਨੂੰ ਸਦਾ ਹੀ। ਆਪਣੇ ਆਪ ਤੇ ਪਾਬੰਦੀਆਂ ਲਾਇਆ ਕਰੋ। ਮੈਂ ਇੰਨੇ ਪਾਠ ਕਰਨੇ ਕਰਨੇ ਜਪਜੀ ਸਾਹਿਬ ਦੇ, ਘਟਣ ਨਹੀਂ ਲੱਗਾ ਕੁਝ, ਵਧੇਗਾ ਹੀ। ਪਾਬੰਦੀ ਲਾ ਲਓ, ਮੈਂ 10 ਪਾਠ ਅੱਜ ਦਿਹਾੜੀ ਦੇ ਜਪਜੀ ਸਾਹਿਬ ਦੇ ਕਰਨੇ ਹੀ ਕਰਨੇ ਨੇ। ਕਈ ਕਹਿਣਗੇ ਗਿਣਤੀ ਕਰਕੇ ਕਿਉਂ ਕਰਦੇ? ਉਹ ਬਾਬਾ ਦੀਪ ਸਿੰਘ ਤੋਂ ਵੱਡੇ ਨਹੀਂ। ਦੱਸੋ ਵੱਡੇ ਨੇ ਜਿਹੜੇ ਕਹਿਣਗੇ ਗਿਣਤੀ ਕਰਕੇ ਕਿਉਂ ਕਰਦੇ? ਨਹੀਂ, ਬਾਬਾ ਦੀਪ ਸਿੰਘ ਤੋਂ ਵੱਡੇ ਨਹੀਂ। ਬਾਬਾ ਦੀਪ ਸਿੰਘ ਜੀ ਰੋਜ਼ 110 ਪਾਠ ਜਪਜੀ ਸਾਹਿਬ ਦੇ ਕਰਦੇ ਰਹੇ, ਨਿਤਨੇਮ ਤੋਂ ਇਲਾਵਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੰਨਾ ਡਾਢਾ ਨੇਮ, ਇੰਨਾ ਡਾਢਾ। ਜਿਨੇ ਕਹਿਤਾ ਸੀ ਨਾ ਬੁੱਧੂ ਦਾ ਆਵਾ ਕੱਚਾ, ਭਾਈ ਲੱਖੂ 21 ਪਾਠ ਰੋਜ਼ ਜਪਜੀ ਸਾਹਿਬ ਦਾ ਨੇਮ ਸੀ ਉਹਦੀ ਰਸਨਾ, ਤੇ ਗੁਰੂ ਨਾਨਕ ਬਹਿ ਗਏ। ਹਾਂਜੀ, ਡਟ ਕੇ ਬਾਣੀ ਪੜੋ। ਜੇ ਗੁਰੂ ਦੀ ਖੁਸ਼ੀ ਲੈਣੀ ਹੈ, ਡਟ ਕੇ। ਐਵੇਂ ਕਿਸੇ ਦੀ ਗੱਲ ਸੁਣ ਕੇ ਜੀ ਗਿਣਤੀ ਮਿਣਤੀ ਕਿਉਂ? ਮੈਂ ਕਹਿੰਦਾ ਚਲੋ ਗਿਣਤੀ ਕਰਕੇ ਕਰੋ, ਪਰ ਕਰੋ ਤੇ ਸਹੀ। ਹੁਣ ਮੰਨ ਲਓ ਮੈਂ ਹੀ ਆ, ਮੈਂ ਆਪਣੀ ਗੱਲ ਕਰਨੀ। ਮੈਂ ਮੋਬਾਈਲ ਫੜਿਆ, ਮੋਬਾਈਲ ਦੇ ਉੱਤੇ 2 ਘੰਟੇ ਗੰਦੀਆਂ ਚੀਜ਼ਾਂ ਵੇਖੀਆਂ। ਐਗਜ਼ਾਮਪਲ ਦੇ ਰਿਹਾ ਇੱਕ, ਉਹਦੇ ਨਾਲੋਂ ਤੇ ਚੰਗਾ ਹੈ ਨਾ ਮੈਂ 10 ਪਾਠ ਜਪਜੀ ਸਾਹਿਬ ਕਰ ਲੈ। ਦੱਸੋ ਉਹ ਗੱਲ ਚੰਗੀ ਕਿ ਇਹ ਚੰਗੀ? ਗਿਣਤੀ ਕਰਕੇ ਪੜ ਲਈ ਬਾਣੀ, ਪੜੀ ਤੇ ਇਹ ਨਾ ਸ਼ੁਕਰ ਹੈ ਮੈਂ ਨਿੰਦਿਆ ਤੋਂ ਤੇ ਬਚ ਗਿਆ, ਮੈਂ ਕਿਸੇ ਦੀ ਬੁਰਾਈ ਤੋਂ ਤੇ ਬਚ ਗਿਆ, ਮੰਦਾ ਬੋਲਣ ਤੋਂ, ਮੰਦਾ ਸੁਣਨ ਤੋਂ, ਮੰਦਾ ਵੇਖਣ ਤੋਂ ਤੇ ਬਚ ਗਿਆ। ਟੱਟ ਕੇ ਬਾਣੀ ਪੜੋ। ਇੱਕ ਗੱਲ ਮੈਂ ਤੁਹਾਡੀ ਝੋਲੀ ਪਾਵਾਂ, ਸੁਣਿਓ। ਪ੍ਰਿੰਸੀਪਲ ਜੋਧ ਸਿੰਘ ਜੀ ਦਾ ਨਾਮ ਸ਼ਾਇਦ ਤੁਸੀਂ ਸੁਣਿਆ ਹੋਵੇਗਾ। ਕਈ ਕਿਤਾਬਾਂ ਇਹਨਾਂ ਨੇ ਲਿਖੀਆਂ, ਗੁਰਬਾਣੀ ਦੀਆਂ ਕਈ ਕਿਤਾਬਾਂ ਦੇ ਟੀਕੇ ਵੀ ਇਹਨਾਂ ਨੇ ਕੀਤੇ ਨੇ। ਉਹ ਆਪਣੇ ਘਰ ਟਹਿਲ ਰਹੇ ਸੀ। ਹੁਣ ਇਹ ਗੱਲ ਸੁਣਨੀ ਜੇ, ਤੇ ਕੱਲੀ ਸੁਣਨੀ ਨਹੀਂ, ਮੰਨਣੀ। ਪ੍ਰਕਾਸ਼ ਪੁਰਬ ਮਨਾਉਣਾ ਹੈ, ਮੰਨਣਾ ਹੈ, ਮੰਨਣਾ ਇਸ ਗੱਲ ਨੂੰ। ਇਹ ਪ੍ਰਕਾਸ਼ ਪੁਰਬ ਮਨਾਉਣਾ ਹੈ। ਉਹ ਆਪਣੇ ਘਰ ਟਹਿਲ ਰਹੇ ਤੇ ਭਾਈ ਪੂਰਨ ਸਿੰਘ ਜੀ ਇਹਨਾਂ ਨੂੰ ਮਿਲਣ ਵਾਸਤੇ ਆਏ। ਬਚਪਨ ਦੇ ਮਿੱਤਰ ਸੀ। ਇਹਨਾਂ ਨੇ ਬੂਹਾ ਖੜਕਾਇਆ, ਨੌਕਰ ਬਾਹਰ ਆਇਆ ਤੇ ਨੌਕਰ ਨੂੰ ਕਹਿੰਦੇ ਮੈਂ ਮਿਲਣਾ ਜੋਧ ਸਿੰਘ ਜੀ ਨੂੰ। ਨੌਕਰ ਗਿਆ ਤੇ ਉਹ ਟਹਿਲ ਰਹੇ, ਬਾਣੀ ਪੜ੍ਹਦੇ ਨਾਲ ਨਾਲ, ਤੇ ਇਸ਼ਾਰਾ ਕਰਤਾ ਮੈਂ ਮਿਲਣਾ ਨਹੀਂ। ਨੌਕਰ ਨੇ ਆ ਕੇ ਇਹਨਾਂ ਨੂੰ ਕਿਹਾ ਪੂਰਨ ਸਿੰਘ ਜੀ ਨੂੰ, ਜੀ ਉਹ ਕਹਿੰਦੇ ਮਿਲਣਾ ਨਹੀਂ। ਤੇ ਅੱਗੋਂ ਇਹ ਕਹਿੰਦੇ ਇੱਕ ਵਾਰੀ ਕਹਿ ਮੈਂ ਬਚਪਨ ਦਾ ਮਿੱਤਰ ਪੂਰਨ ਸਿੰਘ ਆ, ਮੇਰਾ ਨਾਮ ਲੈ ਕੇ ਕਹਿ, ਮੈਨੂੰ ਜ਼ਰੂਰ ਬੁਲਾਉਣਗੇ ਅੰਦਰ। ਨੌਕਰ ਨੇ ਹੁਣ ਜਦੋਂ ਦੁਬਾਰਾ ਜਾ ਕੇ ਕਿਹਾ ਨਾ ਜੀ ਤੁਹਾਡੇ ਬਚਪਨ ਦਾ ਮਿੱਤਰ ਇਹ ਪੂਰਨ ਸਿੰਘ, ਉਹ ਮਿਲਣਾ ਚਾਹੁੰਦਾ, ਤੇ ਜੋਤ ਸਿੰਘ ਜੀ ਕਹਿੰਦੇ ਆਉਣ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਜਦੋਂ ਇਹ ਆਏ ਪੂਰਨ ਸਿੰਘ ਜੀ ਜੋਤ ਸਿੰਘ ਜੀ ਨੂੰ ਮਿਲੇ, ਫਤਿਹ ਦੀ ਸਾਂਝ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜਦੋਂ ਫਤਿਹ ਨਾਲ ਫਤਿਹ ਦੀ ਸਾਂਝ ਹੋਈ ਨਾ, ਤੇ ਉਸ ਵੇਲੇ ਪੂਰਨ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਇੱਕ ਗੱਲ ਕਰਨੀ ਹੈ, ਇੱਕ ਦਿਲ ਦਾ ਵਲਵਲਾ ਹੈ। ਕਹਿੰਦੇ ਜੀ ਕੀ ਵਲਵਲਾ ਹੈ? ਗੱਲ ਪਹਿਲੇ ਪ੍ਰਕਾਸ਼ ਤੇ ਆ ਰਹੀ, ਬਾਣੀ ਨਾਲ ਜੁੜਨ ਤੇ। ਕਹਿੰਦੇ ਜੀ ਇੱਕ ਮਨ ਦਾ ਵਲਵਲਾ ਹੈ।
ਕਹਿੰਦੇ ਜੀ ਕੀ ਵਲਵਲਾ ਹੈ? ਕਹਿੰਦੇ ਮੇਰੇ ਅੰਦਰ ਇਹ ਚੀਜ਼ ਆ ਰਹੀ, ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕੀ ਕਹਿਤਾ, ਰੋਜ਼ ਹੀ 5 ਬਾਣੀਆਂ ਪੜ੍ਹਨੀਆਂ ਨੇ, ਸਵੇਰੇ ਸ਼ਾਮੀ ਰਹਿ ਰਸ ਕਰਨੀ, ਰਾਤੀ ਕੀਰਤਨ ਸੋਲਾ ਕਰਨਾ, 7 ਬਾਣੀਆਂ ਕਰਨੀਆਂ ਮਾਰਨੇ, ਆ ਕੀ ਕਹਿਤਾ? ਇਹ ਅੰਦਰ ਸਵਾਲ ਹੈ। ਤੁਸੀਂ ਇਸ ਸ਼ੰਕੇ ਦਾ ਹੱਲ ਕਰੋ। ਤੇ ਉਹ ਜਿਹੜੇ ਪ੍ਰਿੰਸੀਪਲ ਜੋਤ ਸਿੰਘ ਨਾ ਟੈਲੀ ਜਾ ਰਹੇ, ਤੇ ਟਹਿਲਦਿਆਂ ਪਤਾ ਕੀ ਕਹਿੰਦੇ? ਕਹਿੰਦੇ ਪੂਰਨ ਸਿੰਘ, ਅੱਜ ਤੋਂ 4 ਸਾਲ ਪਹਿਲਾਂ ਮੇਰੇ ਅੰਦਰ ਵੀ ਇਹੋ ਹੀ ਗੱਲ ਆ ਗਈ ਸੀ ਕਿ ਰੋਜ਼ ਬਾਣੀ ਪੜਨ ਦੀ ਕੀ ਲੋੜ ਹੈ। ਰੋਜ਼ ਹੀ ਜਪਜੀ ਸਾਹਿਬ ਕਰੀਏ, ਰੋਜ਼ ਹੀ ਜਾਪ ਸਾਹਿਬ ਕਰੀਏ, ਰੋਜ਼ ਹੀ ਤਪ ਪ੍ਰਸਾਦ ਸਵਈਏ ਕਰੀਏ, ਰੋਜ਼ ਹੀ ਚੌਪਈ ਸਾਹਿਬ ਕਰੀਏ, ਰੋਜ਼ ਹੀ ਆਨੰਦ ਸਾਹਿਬ ਕਰੀਏ। ਕਹਿੰਦੇ 4 ਸਾਲ ਪਹਿਲੇ ਮੇਰੇ ਅੰਦਰ ਵੀ ਇਹ ਗੱਲ ਆਈ, ਤੇ ਕਹਿੰਦੇ ਜਦੋਂ ਇਹ ਗੱਲ ਆਈ ਨਾ ਤੇ ਮੈਂ ਨਿਤਨੇਮ ਕਰਨਾ ਛੱਡ ਦਿੱਤਾ। ਵੇਖੋ ਕਈ ਇਹ ਭੁੱਲਣਾ ਕਰਦੇ ਨੇ, ਕਰਨੀ ਨਹੀਂ ਕਦੀ ਇਹ ਭੁੱਲਣਾ। ਕਹਿੰਦੇ ਮੇਰੇ ਅੰਦਰ ਜਦੋਂ ਇਹ ਗੱਲ ਆਈ ਨਾ ਕਿ ਰੋਜ਼ ਹੀ 5 ਬਾਣੀਆਂ, ਰੋਜ਼ ਹੀ ਸ਼ਾਮੀ ਰਹਿ ਰਾਸ, ਰੋਜ਼ ਹੀ ਰਾਤੀ ਕੀਰਤਨ ਸੁਣਨਾ, ਕਹਿੰਦੇ ਜਦੋਂ ਮੇਰੇ ਅੰਦਰ ਇਹ ਗੱਲ ਆਈ ਤੇ ਇਹ ਗੱਲ ਸੋਚ ਕੇ ਮੈਂ ਨਿਤਨੇਮ ਕਰਨਾ ਛੱਡ ਦਿੱਤਾ। ਤੇ ਕਹਿੰਦੇ ਜਦੋਂ ਮੈਂ ਨਿਤਨੇਮ ਕਰਨਾ ਛੱਡਿਆ ਨਾ, ਕੁਝ ਸਮਾਂ ਬੀਤਿਆ ਤੇ ਮੈਂ ਕੀ ਵੇਖਦਾ, ਮੇਰੇ ਅੰਦਰ ਵਿਕਾਰ ਹੈਵੀ ਹੋਣ ਲੱਗ ਪਏ ਨੇ, ਮੇਰੇ ਅੰਦਰ ਕਾਮ ਵੱਧ ਗਿਆ। ਮੈਂ ਕਿਸੇ ਬੱਚੀ ਨੂੰ ਵੇਖਦਾ, ਮੇਰੇ ਅੰਦਰ ਵਾਸ਼ਨਾਵਾਂ ਜਨਮ ਲੈਣ ਲੱਗ ਪਈਆਂ ਨੇ, ਮੇਰੇ ਅੰਦਰ ਕ੍ਰੋਧ ਵੀ ਵੱਧ ਗਿਆ, ਮੇਰੇ ਅੰਦਰ ਲੋਭ ਵੀ ਵੱਧ ਗਿਆ, ਮੇਰੇ ਅੰਦਰ ਮੋਹ ਵੀ ਵੱਧ ਗਿਆ, ਪਕੜ ਵੱਧ ਗਈ, ਮੇਰੇ ਅੰਦਰ ਹੰਕਾਰ ਵੀ ਵੱਧ ਗਿਆ। ਕਹਿੰਦੇ ਮੈਂ ਬੜਾ ਪਰੇਸ਼ਾਨ ਕਿ ਇਹ ਚੀਜ਼ਾਂ ਮੇਰੇ ਉੱਤੇ ਅਟੈਕ ਕਰਨ ਲੱਗ ਪਈਆਂ, ਅੱਗੇ ਤਾਂ ਕਦੀ ਹੁੰਦਾ ਨਹੀਂ ਸੀ, ਇਹ ਚੀਜ਼ਾਂ ਨੇ ਹੁਣ ਜ਼ੋਰ ਫੜ ਲਿਆ। ਕਹਿੰਦੇ ਇੱਕ ਦਿਨ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਦੇ ਵਿੱਚ ਗਿਆ ਤੇ ਗੁਰੂ ਪਿਤਾ ਜੀ ਦੇ ਅੱਗੇ ਜਾ ਕੇ ਬੜਾ ਹੀ ਰੋਇਆ, ਮਹਾਰਾਜ ਮੈਂ ਇਹ ਕੰਮ ਕਰਨ ਨਹੀਂ ਆਇਆ, ਆ ਚੀਜ਼ਾਂ ਮੇਰੇ ਤੇ ਬੜੀਆਂ ਹੈਵੀ ਹੋ ਰਹੀਆਂ ਨੇ, ਕੋਈ ਰਸਤਾ ਬਖਸ਼ੋ। ਤੇ ਕਹਿੰਦੇ ਮੇਰੇ ਅੰਦਰੋਂ ਇਦਾਂ ਆਵਾਜ਼ ਆਈ, ਮੈਨੂੰ ਇਦਾਂ ਮਹਿਸੂਸ ਹੋਇਆ, ਜਦੋਂ ਮੈਂ ਘੰਟਾ 1.5 ਘੰਟਾ ਰੋਂਦਾ ਰਿਹਾ ਨਾ, ਤੇ ਮੈਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਗੁਰੂ ਪਿਤਾ ਮੈਨੂੰ ਕਹਿੰਦੇ ਹੋਣ, ਉਹ ਜਿਹੜਾ ਤੂੰ ਨਿਤਨੇਮ ਕਰਨਾ ਛੱਡ ਦਿੱਤਾ ਹੈ ਨਾ, ਉਹਦੇ ਕਰਕੇ ਇਹ ਚੀਜ਼ਾਂ ਤੇਰੇ ਅੰਦਰ ਭਾਰੂ ਹੋ ਗਈਆਂ ਨੇ। ਸਤਿ ਸ੍ਰੀ ਅਕਾਲ। ਵੇਖੋ ਕਈ ਵਾਰੀ ਗੁਰੂ ਸਾਹਿਬ ਵਰਤ ਜਾਂਦੇ ਹਨ, ਕਿਸੇ ਨਾ ਕਿਸੇ ਢੰਗ ਨਾਲ ਵਿਧ ਬਣਾ ਦਿੰਦੇ। ਕਹਿੰਦੇ ਅੰਦਰੋਂ ਹੀ ਮੈਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਗੁਰੂ ਪਿਤਾ ਕਹਿੰਦੇ ਹੁਣ ਜਿਹੜਾ ਤੂੰ ਨਿਤਨੇਮ ਕਰਨਾ ਛੱਡਿਆ ਨਾ, ਉਹਦੇ ਕਰਕੇ ਆ ਚੀਜ਼ਾਂ ਤੇਰੇ ਅੰਦਰ ਹੈਵੀ ਹੋ ਗਈਆਂ ਨੇ। ਕਹਿੰਦੇ ਮੈਂ ਉਸ ਵੇਲੇ ਕੁਝ ਨਹੀਂ ਕੀਤਾ, ਗੁਟਕਾ ਸਾਹਿਬ ਲਿਆ ਤੇ 5 ਬਾਣੀਆਂ ਦਾ ਨਿਤਨੇਮ ਉੱਥੇ ਬਹਿ ਕੇ ਕੀਤਾ। ਕਹਿੰਦੇ ਦੂਜੀ ਵਾਰੀ ਕੀਤਾ, ਤੀਜੀ ਵਾਰੀ ਕੀਤਾ, ਚੌਥੀ ਵਾਰੀ ਕੀਤਾ। ਕਹਿੰਦੇ ਤਕਰੀਬਨ 7-8 ਘੰਟੇ ਮੈਂ ਲਗਾਤਾਰ ਨਿਤਨੇਮ ਕਰਦਾ ਰਿਹਾ। 14-15 ਵਾਰੀ ਮੈਂ ਨਿਤਨੇਮ ਬੈਠੇ ਬੈਠੇ ਕਰ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਅੰਦਰ ਪਛਤਾਵਾ ਹੋਈ ਜਾ ਰਿਹਾ, ਮੈਂ ਛੱਡ ਕਿਉਂ ਦਿੱਤਾ, ਆ ਚੀਜ਼ਾਂ ਮੇਰੇ ਅੰਦਰ ਭਾਰੀ ਹੋ ਗਈਆਂ। ਕਹਿੰਦੇ 7-8 ਘੰਟੇ 14-15 ਵਾਰੀ ਮੈਂ ਨਿਤਨੇਮ ਕੀਤਾ। ਤੇ ਕਹਿੰਦੇ ਉਸ ਤੋਂ ਬਾਅਦ ਜਦੋਂ ਮੈਂ ਗੁਟਕਾ ਸਾਹਿਬ ਰੱਖਿਆ ਨਾ, ਮੈਨੂੰ ਇਦਾਂ ਲੱਗਾ ਜਿਵੇਂ ਮੈਂ ਹੌਲਾ ਫੁੱਲ ਵਰਗਾ ਹੋ ਗਿਆ, ਹੌਲਾ ਫੁੱਲ ਵਰਗਾ। ਇਦਾਂ ਮੈਨੂੰ ਲੱਗਾ ਜਿਵੇਂ ਸਾਰਾ ਭਾਰ ਹੀ ਮੇਰੇ ਅੰਦਰੋਂ ਲੈ ਗਿਆ। ਤੇ ਕਹਿੰਦੇ ਉਸ ਵੇਲੇ ਮੈਂ ਖੋਜ ਕਰਨੀ ਸ਼ੁਰੂ ਕਰਤੀ। ਮੈਂ ਪ੍ਰਿੰਸੀਪਲ ਹਾਂ, ਮੈਂ ਖੋਜ ਕਰਨੀ ਸ਼ੁਰੂ ਕਰਤੀ। ਤੇ ਖੋਜ ਕਰਦਿਆਂ ਕਰਦਿਆਂ ਮੈਂ ਇਸ ਨਤੀਜੇ ਤੇ ਪਹੁੰਚਿਆ, ਜਿਹੜਾ ਸਿੱਖ ਜਪਜੀ ਸਾਹਿਬ ਦੀ ਬਾਣੀ ਜ਼ਿਆਦਾ ਪੜਨ ਲੱਗ ਪੈਂਦਾ ਹੈ, ਜ਼ਿਆਦਾ ਅਭਿਆਸ ਜਪਜੀ ਸਾਹਿਬ ਦਾ ਕਰਨ ਲੱਗ ਪੈਂਦਾ ਹੈ, ਉਹਦਾ ਕਾਮ ਦੇ ਉੱਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ। ਸਤਿ ਸ੍ਰੀ ਜਤ ਪਹਾਰਾ ਧੀਰਜ ਸੁਣਿਆ, ਅਹਰਣ ਮਤ ਵੇਦ ਖੱਥਿਆ। ਕਹਿੰਦੇ ਕੰਟਰੋਲ ਹੋਣ ਲੱਗ ਪਿਆ। ਕਹਿੰਦੇ ਮੈਂ ਖੋਜ ਕੀਤੀ, ਖੋਜ ਕਰ ਕਰਕੇ ਮੈਂ ਇਸ ਨਤੀਜੇ ਤੇ ਪਹੁੰਚਿਆ, ਜਿਹੜਾ ਜਾਪ ਸਾਹਿਬ ਦੀ ਬਾਣੀ ਦਾ ਲੜ ਫੜ ਕੇ ਰੱਖਦਾ ਹੈ ਨਾ, ਉਹਦੇ ਅੰਦਰ ਨਿਮਰਤਾ ਆਉਣ ਲੱਗ ਪੈਂਦੀ, ਹੰਕਾਰ ਉਹਦੇ ਅੰਦਰੋਂ ਮੁੱਕਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਝੁੱਕ ਕੇ ਕਹਿੰਦਾ ਨਾ ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਝੁੱਕ ਕੇ ਕਹਿੰਦਾ, ਨਮਸਕਾਰਾਂ ਕਰਦਾ, ਉਹਦੇ ਅੰਦਰੋਂ ਹਉਮੈ ਦੀ ਦੀਵਾਰ ਟੁੱਟਣ ਲੱਗ ਪੈਂਦੀ। ਕਹਿੰਦੇ ਮੈਂ ਫਿਰ ਖੋਜ ਕੀਤੀ, ਜਿਹੜਾ ਸਵਈਆਂ ਦੀ ਬਾਣੀ ਪੜ੍ਹਦਾ ਉਹਦੇ ਅੰਦਰ ਲੋਭ ਤੇ ਕੰਟਰੋਲ ਹੋਣ ਲੱਗ ਪੈਂਦਾ। ਜਦੋਂ ਪਤਾ ਲੱਗਦਾ ਵੱਡੇ ਵੱਡੇ ਰਾਜੇ ਚਲੇ ਗਏ, ਅਸੀਂ ਕਿਹੜੇ ਬਾਗ ਦੀ ਮੂਲੀ ਆ, ਹੈਂਜੀ।
आखो धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल आखो ना जी धन बाबा ਦੀਪ ਸਿੰਘ ਜੀ। ਚੌਪਈ ਸਾਹਿਬ ਜਿਹੜਾ ਪੜਦਾ ਕ੍ਰੋਧ ਤੇ ਕੰਟਰੋਲ ਹੋਣ ਲੱਗ ਪੈਂਦਾ ਹੈ। ਉਹ ਹਰ ਵੇਲੇ ਅਰਦਾਸ ਕਰਦਾ ਨਿਮਾਣਾ ਬਣ ਕੇ ਹਮਰੀ ਕਰੋ ਹਾਥ ਦੇ ਰੱਛਾ। ਤੇ ਜਿਹੜਾ ਹੁਣ ਮੰਗਤਾ ਹੀ ਉਹਨੂੰ ਕਾਹਦਾ ਗੁੱਸਾ ਹੋਣਾ? ਜਿਹੜਾ ਮੰਗਤਾ ਹੀ ਬਣ ਗਿਆ ਬਾਪੂ ਦਾ, ਮੰਗਤੇ ਨੂੰ ਕਾਹਦਾ ਗੁੱਸਾ? ਜਿਹਦੀ ਔਕਾਤ ਹੀ ਕੋਈ ਨਹੀਂ ਉਹਨੂੰ ਕਾਹਦਾ ਗੁੱਸਾ ਗਿਲਾ? ਹੈਂਜੀ, ਜਿਹੜਾ ਗੁਰੂ ਦੇ ਦਰ ਤੇ ਚੌਪਈ ਸਾਹਿਬ ਦੀ ਬਾਣੀ ਝੁਕ ਝੁਕ ਕੇ ਨਿਮਰਤਾ ਵਿੱਚ ਪੜਦਾ ਹੈ ਨਾ, ਹੈਂਜੀ, ਨਿਮਾਣਾ ਬਣ ਕੇ ਨਿਤਾਣਾ ਬਣ ਕੇ ਉਹਦੇ ਅੰਦਰ ਕੰਟਰੋਲ ਹੋਣ ਲੱਗ ਪੈਂਦਾ ਕ੍ਰੋਧ ਦਾ। ਜਿਹਦੀ ਕੋਈ ਹੈਸੀਅਤ ਹੀ ਨਹੀਂ, ਉਹ ਕਾਹਦਾ ਗਿਲਾ ਸ਼ਿਕਵਾ ਕਰੇਗਾ ਦੱਸੋ? ਜਿਹੜਾ ਕੁਝ ਬਣੇਗਾ ਗਿਲੇ ਸ਼ਿਕਵੇ ਤੇ ਉਹੀ ਕਰੇਗਾ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਹਿੰਦੇ ਮੈਂ ਖੋਜ ਕੀਤੀ, ਜਿਹੜਾ ਆਨੰਦ ਸਾਹਿਬ ਦੀ ਬਾਣੀ ਪੜਦਾ ਨਾ, ਉਹਦਾ ਮੋਹ ਦੇ ਉੱਤੇ ਕੰਟਰੋਲ ਹੋਣ ਲੱਗ ਪੈਂਦਾ। ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਹੀਂ, ਤੇਰੇ ਨਾਲ ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਏ। ਹਾਂਜੀ, ਕੰਟਰੋਲ ਹੋਣਾ ਸ਼ੁਰੂ ਹੋ ਗਿਆ ਮੋਹ ਦੇ ਉੱਤੇ, ਮੋਹ ਦੇ ਉੱਤੇ। ਬਸ ਮੋਹ ਆਪਣੇ ਮਾਲਕ ਦੇ ਚਰਨਾਂ ਦਾ ਦੂਜਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਪ੍ਰਿੰਸੀਪਲ ਜੋਤ ਸਿੰਘ ਕਹਿੰਦੇ ਆਪਣੇ ਮਿੱਤਰ ਪੂਰਨ ਸਿੰਘ ਨੂੰ, ਕਹਿੰਦੇ ਜਦੋਂ ਮੈਂ ਖੋਜ ਕਰ ਲਈ, ਉਸ ਤੋਂ ਬਾਅਦ ਆਪਣੀ ਲਾਈਫ ਦੇ ਵਿੱਚ ਪੱਕਾ ਫੈਸਲਾ ਕਰ ਲਿਆ, ਜੋ ਮਰਜ਼ੀ ਹੋ ਜੇ ਮਨਾ, ਦੁਨੀਆ ਇੱਧਰ ਦੀ ਉੱਧਰ ਭਾਵੇਂ ਹੋ ਜੇ, ਪਰ ਤੂੰ 7 ਬਾਣੀਆਂ ਦਾ ਨਿਤਨੇਮ ਕਦੀ ਵੀ ਛੱਡਣਾ ਨਹੀਂ। ਵਾਹਿਗੁਰੂ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਆਓ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਈਏ, ਨਿਤਨੇਮ ਨਾਲ ਜੁੜਦੀ ਹੈ ਜੀ, ਬਾਣੀ ਨਾਲ ਜੁੜਦੀ ਹੈ। ਮਨਾਓ ਗੁਰਪੁਰਬ, ਨਿਤਨੇਮ ਨਾਲ ਜੁੜੋ, ਬਾਣੀ ਨਾਲ ਜੁੜੋ। ਕੋਈ ਛੋਟਾ ਕੰਮ ਹੋਵੇ ਵੱਡਾ ਕੰਮ ਹੋਵੇ, ਬਸ ਗੁਰਬਾਣੀ ਪੜ੍ਹ ਕੇ ਬਾਪੂ ਕਿਰਪਾ ਕਰ ਦੇਣਾ। ਮੈਂ ਤੇ ਤੇਰੇ ਦਰ ਦਾ ਮੰਗਤਾ ਵਾਂ, ਤੈਥੋਂ ਨਾ ਮੰਗਾ ਕਿਹਦੇ ਕੋਲੋਂ ਮੰਗਾ? ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਅੱਜ ਗੁਰਪੁਰਬ ਇਹੋ ਜਿਹਾ ਮਨਾ ਕੇ ਜਾਓ, ਪਤਾ ਲੱਗੇ ਮੈਂ ਦੇਹਰਾਦੂਨ ਇਸ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ, ਮੇਰੇ ਘਰ ਵਿੱਚ ਨਿਤਨੇਮ ਹੋਣਾ ਸ਼ੁਰੂ ਹੋ ਗਿਆ। ਮੈਂ ਜਪਜੀ ਸਾਹਿਬ ਨਾਲ ਜੁੜ ਗਿਆ, ਮੈਂ ਸੁਖਮਨੀ ਸਾਹਿਬ ਨਾਲ ਜੁੜ ਗਿਆ, ਮੈਂ ਕੱਚੀਆਂ ਥਾਵਾਂ ਤੋਂ ਹਟ ਗਿਆ, ਹੁਣ ਪੱਕੇ ਦੇ ਨਾਲ ਜੁੜ ਗਿਆ। ਸਤਿ ਸ੍ਰੀ ਅਕਾਲ। ਅੱਜ ਇਸ ਢੰਗ ਨਾਲ ਗੁਰਪੁਰਬ ਮਨਾਓ, ਤੇ ਜਿਹੜਾ ਨਿਤਨੇਮ ਨਹੀਂ ਨਾ ਛੱਡਦਾ, ਸੱਚੀ ਗੱਲ ਏ, ਉਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹਦੀ ਬਾਂਹ ਨਹੀਂ ਜੇ ਛੱਡਦੇ। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਆਪਣੀ ਬਾਂਹ ਰੋਜ਼ ਫੜਾਉਣੀ ਸ਼ੁਰੂ ਕਰ ਦਿਓ ਆਪਣੇ ਮਾਲਕ ਨੂੰ, ਬਾਪੂ ਜੀ ਫੜ ਲਓ ਮੇਰੀ ਬਾਂਹ, ਤੇਰੇ ਤੋਂ ਬਗੈਰ ਮੈਂ ਰੁੱਲ ਜਾਣਾ ਹੀ। ਮੈਂ ਬੜਾ ਸਮਾਂ ਭੁੱਲਿਆ ਰਿਹਾ, ਹੁਣ ਮੈਨੂੰ ਹੋਸ਼ ਆ ਗਈ ਏ, ਕਿਰਪਾ ਕਰੋ ਮੇਰੀ ਬਾਂਹ ਫੜ ਲਓ, ਫੜ ਲਓ। ਨਿਤਨੇਮ ਡਟ ਡਟ ਕੇ ਕਰੋ, ਗੁਰੂ ਕਿਰਪਾ ਕਰੇ। ਆਓ ਇੱਕ ਵਾਰੀ ਇਹ ਪੰਕਤੀਆਂ ਪੜੋ, ਕੀਰਤਨ ਦੀ ਸਮਾਪਤੀ। ਭੁੱਲ ਚੁੱਕ ਦੀ ਖਿਮਾ ਸਾਰੀਆਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਨੇ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਿਰਪਾ ਕਰਨ, ਇਸ ਪ੍ਰਕਾਸ਼ ਪੁਰਬ ਸਾਡੇ ਘਰਾਂ ਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਲਿਆਵੇ। ਸੰਗਤ ਵੱਲੋਂ ਮੈਨੂੰ ਹੁਕਮ ਹੈ, ਗੁਰਸਿੱਖਾਂ ਮਨ ਵਧਾਈਆਂ ਵਧਾਈਆਂ ਦਾ ਸ਼ਬਦ ਪੜ੍ਹਨਾ, ਤੇ ਸ਼ਬਦ ਇਹ ਤੇ ਮੈਂ ਪੂਰਾ ਕਰ ਦਿੱਤਾ, ਪੰਕਤੀ ਰਿਪੀਟ ਕਰਨੀ ਸੀ, ਤੇ ਉਹ ਰਿਪੀਟ ਕਰਨ ਦੀ ਬਜਾਏ 4-5 ਮਿੰਟ ਵਧਾਈਆਂ ਦਾ ਸ਼ਬਦ ਪੜ੍ਹ ਲਓ, ਵਧਾਈਆਂ ਦੇ ਲਓ ਇੱਕ ਦੂਜੇ ਨੂੰ। ਹਾਂਜੀ, ਮੈਂ ਤੁਹਾਨੂੰ ਵਧਾਈਆਂ ਦੇਵਾਂ ਵੱਡੇ ਪੁਰਬ ਦੀਆਂ, ਤੁਸੀਂ ਮੈਨੂੰ ਦਿਓ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ। ਗੁਰੂ ਮਿਹਰ ਕਰੇ, ਪੜੋ, ਕੋਈ ਰਸਨਾ ਮੰਝੀ ਨਾ ਰਹੇ ਜੀ। ਵਧਾਈਆਂ ਵਧਾਈਆਂ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ। ਵਧਾਈਆਂ ਵਧਾਈਆਂ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ। ਸਾਰੇ ਵਧਾਈਆਂ ਵਧਾਈਆਂ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ। ਵਧਾਈਆਂ ਵਧਾਈਆਂ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ।
सतगुरु डिठा राम राजे। जिन मेरा सतगुरु डिठा राम राजे। जिन मेरा सतगुरु डिठा राम राजे। जिन मेरा सतगुरु डिठा राम राजे। बधाइयाँ 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 गुर सिखा मन बधाइयाँ। बधाइयाँ 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 गुर सिखा मन बधाइयाँ। धन गुरु रामदास जी। धन गुरु रामदास जी। कोई कर गल सुनावे हर नाम की। कोई कर गल सुनावे हर नाम की। सो लगे गुर सिखा मन मिठा। हर दरगे गुर सिख पहनाइए। हर दरगे गुर सिख पहनाइए। जिन्ना मेरा सतगुर तोठा बधाइयाँ 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 गुर सिखा मन बधाइयाँ। बधाइयाँ 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 गुर सिखा मन बधाइयाँ। जन नानक हर हर होया। जन नानक हर हर होया। हर हर मन बुठा बधाइयाँ 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 गुर सिखा मन बधाइयाँ। देओ बधाइयाँ 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 गुर सिखा मन बधाइयाँ। जिन मेरा सतगुरु डिठा राम राजे। जिन मेरा सतगुरु डिठा राम राजे। जिन मेरा सतगुरु डिठा राम राजे। मेरा सतगुरु डिठा
ਡਿਠਾ ਰਾਮ ਰਾਜੇ। ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਗੁਰ ਸਿੱਖਾਂ ਮਨ ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ। ਸੋਨਹਾਲ ਸਤਿ ਸ੍ਰੀ ਅਕਾਲ। ਵਟਾਨ ਸਤਿ ਸ੍ਰੀ ਅਕਾਲ। ਵਟਾਨ ਕੋਟ ਸ਼ੁਕਰਾਨਾ। ਵਾਹ ਵਾਹ। ਕੀਰਤਨ ਦੀ ਹੁਣ ਸਮਾਪਤੀ। ਪਿਤਾ ਜੀ ਦੇ ਜਿੱਥੇ ਸ਼ੁਕਰਾਨੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ, ਸਾਰੀਆਂ ਸੰਗਤਾਂ ਦੇ ਸ਼ੁਕਰਾਨੇ। ਸਾਨੂੰ ਖੁਸ਼ੀਆਂ ਦਿਓ, ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ, ਸਾਰੇ ਜਿੰਨੇ ਵੀ ਤੁਸੀਂ ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ। ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ, ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ, ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ। ਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਪਿੰਡਾਂ, ਸ਼ਹਿਰਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਆਪ ਜੀਆਂ ਦੇ ਚਰਨਾਂ ਦੇ ਵਿੱਚ, ਦਾਸ ਦਾ ਬੇਟਾ ਹਰ ਸਹਿਜ ਸਿੰਘ ਔਰ ਬੇਟੀ ਹਰ ਸਿਫਤ ਕੌਰ, ਦੋਵਾਂ ਨੇ YouTube ਦੇ ਉੱਤੇ ਚੈਨਲ ਬਣਾਏ ਨੇ, ਹਰ ਸਹਿਜ ਸਿੰਘ ਵਲੌਗਸ ਤੇ ਹਰ ਸਿਫਤ ਕੌਰ। ਮੇਰੀ ਬੇਨਤੀ, ਇਹ ਦੋਵੇਂ ਚੈਨਲਾਂ ਨੂੰ ਸਬਸਕ੍ਰਾਈਬ ਵੀ ਕਰਨਾ
और अगे शेयर भी करना। ਜਿਹੜੇ ਸਾਡੀ फैमिली ਦੇ ਨਾਲ जुड़ना ਚਾਹੁੰਦੇ ਨੇ, ਪਰਿਵਾਰਕ ਮੈਂਬਰ ਬਣਨਾ ਚਾਹੁੰਦੇ ਨੇ, ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ। ਦੋਵੇਂ ਚੈਨਲਾਂ ਦੇ ਉੱਤੇ ਰੋਜ਼ ਬੱਚੇ ਨਵੇਂ-ਨਵੇਂ ਵਲੌਗ ਪਾਉਂਦੇ ਨੇ ਔਰ ਸੰਗਤਾਂ ਬੜੀਆਂ ਅਸੀਸਾਂ ਦੇ ਰਹੀਆਂ, ਬੜਾ ਪਿਆਰ ਦੇ ਰਹੀਆਂ ਨੇ। ਇਹ ਬੇਨਤੀ ਭੁੱਲਿਓ ਨਾ, ਹਰ ਸਹਿਜ ਸਿੰਘ ਵਲੌਗਸ ਤੇ ਹਰ ਸਿਫਤ ਕੌਰ ਵਲੌਗ, ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ,
ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।